ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨਸ, ਐਫਐਮ ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜਨਵਰੀ ਦੀ 10 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਰ, ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦੀਆਂ ਨਵੀਆਂ ਐਪਲੀਕੇਸ਼ਨ ਦਾ ਵਕਤ ਚੱਲ ਰਿਹਾ, ਉਸ ਬਾਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਅਤੇ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਮੈਡੀਕੇਅਰ ਦੇ ਲਈ ਅਪਲਾਈ ਕਰ ਚੁੱਕੇ ਹੋ ਜਾਂ ਮੈਡੀਕੇਅਰ ਚੱਲ ਰਹੇ, ਮੈਡੀਕੇਅਰ ਦੇ ਵਿੱਚ ਪਲਾਨਸ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਨਾਲ ਹੀ ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503। ਮਨਜੀਤ ਸਿੰਘ, ਨਰਿੰਦਰ ਕੌਰ, ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ, ਦਸਾਂਝ ਸਨੀ, ਪਰੇਵਾਲ, ਯੂਬਾ ਸਿਟੀ, ਪਰਮਜੀਤ ਦਿਓਲ, ਫਰੈਜ਼ਨੋ, ਲਖਵੀਰ ਸਮਰਾ, ਟੈਕਸਸ, ਜਰਨੈਲ ਸਿੰਘ, ਜੋਹਲ, ਹਰਨੇਕ ਸਿੰਘ, ਪਾਬਲਾ, ਰੈਂਟਨ, ਵਾਸ਼ਿੰਗਟਨ, ਓਂਕਾਰ ਸਿੰਘ, ਫਰੈਜ਼ਨੋ, ਸਰਬਜੀਤ ਸਿੰਘ, ਰਿੰਡਨ, ਗੈਸ ਐਂਡ ਫੂਡ, ਐਲਕੋ, ਨਵਾਡਾ, ਕਰਮਵੀਰ ਸਿੰਘ, ਟਰਲੌਕ, ਹਰਜੀਤ ਸਿੰਘ, ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਜ਼, ਵਾਇਓਮਿੰਗ, ਗੁਰਪਾਲ ਸਿੰਘ ਗਿੱਲ, ਸੈਕਰਾਮੈਂਟੋ, ਸੇਵਕ ਸਿੰਘ, ਹੋਲਿਸਟਰ, ਬਿੰਦਰ ਧਾਲੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ, ਲਿੱਦੜ, ਧਰਮ ਸਿੰਘ, ਕੁਲਦੀਪ ਸਿੰਘਾ, ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਸੇਮ ਕੈਲੀਫੋਰਨੀਆ ਦੇ ਵਿੱਚ ਐਟਮੋਸਫਿਕ ਰਿਵਰ ਨੂੰ ਲੈ ਕੇ, ਫਲੱਡਸ ਨੂੰ ਲੈ ਕੇ ਉਹ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਕਾਫੀ ਅੱਜ ਬੇ ਏਰੀਏ ਦੇ ਵਿੱਚ ਸਾਰੀ ਰਾਤ ਮੀਂਹ ਪੈਂਦਾ ਰਿਹਾ ਤੇ ਸਵੇਰ ਤੋਂ ਮੀਂਹ ਤਾਂ ਘਟਿਆ, ਪਰ ਥੰਡਰ ਸਟਾਰਮ ਬਹੁਤ ਜ਼ਿਆਦਾ ਜਿਹੜੇ ਆ, ਲਾਈਟਨਿੰਗ ਬਹੁਤ ਜ਼ਿਆਦਾ ਚੱਲ ਰਹੀ ਹੈਗੀ ਆ। ਬਹੁਤ ਸਾਰੇ ਕੈਲੀਫੋਰਨੀਆ ਦੇ ਸਟੇਟ ਹਾਈਵੇਜ਼ ਬੰਦ ਰਹੇ ਆ। ਕੈਲੀਫੋਰਨੀਆ ਹਾਈਵੇ 101 ਕੱਲ ਕਾਫੀ ਲੰਮਾ ਸਮਾਂ ਬੰਦ ਰਿਹਾ ਗਿਲਰਾਏ ਦੇ ਲਾਗੇ। ਸੈਂਟਾ ਕਰੂਜ਼ ਮਾਊਂਟੇਨਸ ਦੇ ਵਿੱਚ ਸਕਾਟਸ ਵੈਲੀ ਦੇ ਲਾਗੇ ਹਾਈਵੇ 17 ਮਡ ਸਲਾਈਡ ਕਰਕੇ ਪੂਰੀ ਤਰ੍ਹਾਂ ਬੰਦ ਰਿਹਾ। ਤੇ ਹੁਣ ਇਹ ਸਾਰਾ ਕੁਝ ਜੋ ਤਬਾਹੀ ਆ, ਇਹ ਸਦਰਨ ਕੈਲੀਫੋਰਨੀਆ ਵੱਲ ਨੂੰ ਸ਼ੁਰੂ ਹੋ ਗਈ ਆ। ਮੌਂਟਸੇਲੋ ਜਿਹੜਾ ਏਰੀਆ ਆ, ਕਾਰਪੈਂਟ ਏਰੀਆ ਕੈਲੀਫੋਰਨੀਆ ਦੇ ਵਿੱਚ, ਉੱਧਰ ਹੁਣ ਜ਼ਿਆਦਾ ਮੀਂਹ ਪੈਣ ਕਰਕੇ ਫਲੱਡਿੰਗ ਸ਼ੁਰੂ ਹੋ ਗਈ ਆ। 5 ਸਾਲ ਪਹਿਲਾਂ ਐਗਜ਼ੈਕਟਲੀ 2018 ਦੇ ਵਿੱਚ ਮੱਡ ਸਲਾਈਡਿੰਗ, ਫਲੱਡਿੰਗ ਉਸ ਏਰੀਏ ਦੇ ਵਿੱਚ ਹੋਈ ਸੀਗੀ। ਟੋਟਲ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ ਇਸ ਤੂਫਾਨ ਦੇ ਦੌਰਾਨ। 34 ਮਿਲੀਅਨ ਲੋਕ ਇਸ ਵੇਲੇ ਮੀਂਹ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਭਰੇ ਹੋਏ ਹੈਗੇ ਆ। ਗੜਗੱਚ ਜਿਹੜਾ ਮੀਂਹ ਪੈ ਰਿਹਾ ਤੇ ਕੈਲੀਫੋਰਨੀਆ ਦੀ ਪੋਪੂਲੇਸ਼ਨ 39-40 ਮਿਲੀਅਨ ਦੇ ਕਰੀਬ ਹੈਗੀ ਆ। ਨੈਸ਼ਨਲ ਵੈਦਰ ਸਰਵਿਸ ਦੇ ਫੋਰਕਾਸਟਰਸ ਨੇ ਇਹ ਦੱਸਿਆ ਆ ਵੀ ਹੁਣ ਅੱਜ ਟਿਊਜ਼ਡੇ ਨੂੰ, ਜਾਣੀ ਕਿ ਅੱਜ ਮੰਗਲਵਾਰ ਨੂੰ, ਹਵਾਵਾਂ ਜਿਹੜੀਆਂ 60 ਮੀਲ ਪਰ ਆਵਰ ਦੇ ਹਿਸਾਬ ਨਾਲ ਚੱਲ ਸਕਦੀਆਂ। ਵੈਂਚੁਰਾ, ਇਹ ਖਾਸ ਕਰਕੇ ਜੋ ਸਦਰਨ ਕੈਲੀਫੋਰਨੀਆ, ਹੁਣ ਉਧਰ ਨੂੰ ਇਹ ਜਾ ਰਿਹਾ ਐਟਮੋਸਫੇਰਿਕ ਰਿਵਰ। ਵੈਂਚੁਰਾ ਤੇ ਸੈਂਟਾ ਬਾਰਬਰਾ ਕਾਉਂਟੀਜ਼, ਲਾਸ ਐਂਜਲਸ ਦੇ ਜੋ ਲਾਗੇ ਹੈਗੀਆਂ, ਉੱਥੇ ਇਹਦਾ ਜਿਹੜਾ ਕਾਫੀ ਹਵਾਵਾਂ ਤੇਜ਼ ਹੋਣਗੀਆਂ। ਜਿਹੜੇ ਐਕਸਪਰਟਸ ਆ ਉਹ ਕਹਿ ਰਹੇ ਆ ਵੀ ਆਲਰੇਡੀ $1 ਬਿਲੀਅਨ ਦਾ ਕੈਲੀਫੋਰਨੀਆ ਦੇ ਵਿੱਚ ਨੁਕਸਾਨ ਹੋ ਚੁੱਕਾ ਹੈਗਾ ਆ। 30,000 ਤੋਂ ਵੱਧ ਰੈਜ਼ੀਡੈਂਟਸ ਕੱਲ ਸੈਂਟਾ ਕਰੂਜ਼ ਕਾਉਂਟੀ ਦੇ ਵਿੱਚ, ਜੋ ਸੈਨ ਫਰਾਂਸਿਸਕੋ ਤੋਂ 70 ਮੀਲ ਸਾਊਥ 'ਚ ਆ, ਉੱਥੋਂ ਉਹਨਾਂ ਲੋਕਾਂ ਨੂੰ ਇਵੈਕੂਏਸ਼ਨ ਆਰਡਰ ਜਾਰੀ ਕਰਤੇ ਸੀ। ਲੋਕਾਂ ਨੇ ਉੱਥੋਂ ਮੂਵ ਕਰਨਾ ਸ਼ੁਰੂ ਕਰਤਾ ਸੀ। ਸੈਨ ਫਰਾਂਸਿਸਕੋ ਦੀਆਂ ਕ੍ਰੀਕਸ ਵੀ ਬਹੁਤ ਜ਼ਿਆਦਾ ਜਿਹੜੀਆਂ ਭਰ ਗਈਆਂ। ਕਈ ਬੈਂਕਾਂ ਦੇ ਆਫਿਸਿਸ ਦੇ ਵਿੱਚ, ਹੋਰ ਬਿਲਡਿੰਗਸ ਦੇ ਵਿੱਚ ਪਾਣੀ ਚਲਾ ਗਿਆ। ਤੇ ਕੱਲ ਵੀ ਆਪਾਂ ਖਬਰ ਸਾਂਝੀ ਕੀਤੀ ਸੀ, ਸੈਨ ਲੂਇਸ ਓਬਿਸਪੋ ਕਾਉਂਟੀ ਦੇ ਵਿੱਚ ਇੱਕ 5 ਸਾਲਾਂ ਦਾ ਬੱਚਾ ਜਿਹੜਾ ਆ, ਉਹ ਇੱਕ ਕਾਰ ਦੇ ਵਿੱਚ ਹੀ ਰੁੜ ਗਿਆ ਤੇ ਹਜੇ ਤੱਕ ਨਹੀਂ ਲੱਭਿਆ। ਸੋ ਉਹਦਾ ਹਜੇ ਪਤਾ ਨਹੀਂ ਵੀ ਉਹ ਸਰਵਾਈਵ ਕਰ ਗਿਆ ਹੋਊਗਾ ਜਾਂ ਨਹੀਂ। ਸੋ ਇਦਾਂ ਦੀ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਚੱਲ ਰਹੀ ਹੈਗੀ ਆ। ਹਜ਼ਾਰਾਂ ਹੀ ਲੋਕਾਂ ਨੂੰ ਘਰੋਂ ਬੇਘਰ ਜਿਹੜਾ ਇੱਕ ਹਿਸਾਬ ਦੇ ਨਾਲ ਹੋਣਾ ਪਿਆ ਆ। ਉਹਨਾਂ ਨੂੰ ਆਪੋ ਆਪਣੇ ਘਰ ਜਿਹੜੇ ਉਹ ਛੱਡ ਕੇ ਹੋਰ ਥਾਵਾਂ ਦੇ ਉੱਤੇ ਜਾਣਾ ਪਿਆ ਆ। ਕਈ ਮੌਤਾਂ ਜਿਹੜੀਆਂ ਹੁਣ ਤੱਕ ਹੋ ਚੁੱਕੀਆਂ ਆ। ਲੱਖਾਂ ਹੀ ਲੋਕ ਇਸ ਟਾਈਮ ਕੈਲੀਫੋਰਨੀਆ ਦੇ ਵਿੱਚ ਇਸ ਮੌਸਮ ਦੀ ਮਾਰ ਹੇਠ ਚੱਲ ਰਹੇ ਆ। ਇਹ ਵੀ ਨਹੀਂ ਆ ਵੀ ਇਹ ਜਿਹੜਾ ਮੀਂਹ ਆ ਇਹ ਪੈ ਕੇ ਹਟ ਗਏ ਆ। ਅਜੇ ਹੋਰ ਕਈ ਜਿਹੜੇ ਥੰਡਰ ਸਟਾਰਮਸ ਤੇ ਹੋਰ ਮੀਂਹ
ਹੋਰ 2-3 ਜਿਹੜੀਆਂ ਐਟਮੋਸਫੇਰਿਕ ਰਿਵਰਸ ਦੀ ਚਰਚਾ ਚੱਲਦੀ ਰਹਿੰਦੀ ਆ, ਉਹ ਇੱਦਾਂ ਦੇ ਮੀਂਹ ਹੋਰ ਪੈ ਸਕਦੇ ਨੇ। ਸੋ ਅੱਜ ਮਾਹੌਲ ਹੋਰ ਜ਼ਿਆਦਾ ਹਰਜੋਤ ਸਿੰਘ ਜੀ ਸੀਰੀਅਸ ਹੋ ਸਕਦਾ ਆ, ਕਿਉਂਕਿ ਤੇਜ਼ ਹਵਾਵਾਂ ਦੇ ਨਾਲ ਬਹੁਤ ਸਾਰੇ ਜਿਹੜੇ ਇਸ ਟਾਈਮ ਰੁੱਖ ਨੇ, ਦਰਖਤ ਨੇ, ਉਹ ਡਿੱਗ ਰਹੇ ਨੇ ਤੇ ਉਹਦੇ ਕਰਕੇ ਬਿਜਲੀ ਦੇ ਨਾਲ ਲੋਕਾਂ ਦੀ ਪ੍ਰਾਪਰਟੀ ਤੇ ਉਹਨਾਂ ਦੀ ਜਾਨ ਨੂੰ ਵੀ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਅੱਜ ਸੈਂਟਰਲ ਕੈਲੀਫੋਰਨੀਆ ਦੇ ਵਿੱਚ ਪਹਿਲਾਂ ਤੜਕੇ ਟੋਰਨੇਡੋ ਵਾਰਨਿੰਗਸ ਵੀ ਜਿਹੜੀਆਂ ਜਾਰੀ ਕਰ ਦਿੱਤੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਸਥਿਤੀ ਜਿਹੜੀ ਹਰਜੋਤ ਸਿੰਘ ਜੀ ਬਣੀ ਆ, ਬਾਅਦ ਦੇ ਵਿੱਚ ਟੋਰਨੇਡੋ ਵਾਰਨਿੰਗ ਦੇਖੋ ਲੋਡ ਆਈ ਸਟਾਕਟਨ ਵਾਲੇ ਇਲਾਕੇ ਦੇ ਵਿੱਚ ਜਿਹੜੀ ਉਹ ਕੀਤੀ ਹੈ, ਇੱਥੇ ਕਦੀ ਟੋਰਨੇਡੋ ਆਉਂਦੇ ਨਹੀਂ ਆ। ਸੋ ਸੈਵਰਲ ਟੋਰਨੇਡੋ ਵਾਰਨਿੰਗ ਜਿਹੜੀਆਂ ਆ ਇਫੈਕਟਿਵ ਸਵੇਰੇ ਜਿਹੜੀਆਂ ਉਹ ਰਹੀਆਂ ਸੀਗੀਆਂ। ਸੋ ਬਹੁਤ ਤੇਜ਼ ਹਵਾਵਾਂ, ਜਿਸ ਦੇ ਨਾਲ ਹੋਰ ਵੀ ਨੁਕਸਾਨ ਹੋ ਸਕਦਾ ਆ। ਨਰਦਰਨ ਕੈਲੀਫੋਰਨੀਆ ਦੇ ਅਜੇ ਵੀ ਕਈ ਸਕੂਲ ਡਿਸਟ੍ਰਿਕਟਸ ਨੇ ਆਪਣੇ ਸਕੂਲ ਜਿਹੜੇ ਉਹ ਬੰਦ ਰੱਖੇ ਆ। ਹਾਰਸ਼ ਵੈਦਰ ਦੇ ਜਿਹੜੇ ਉਹ ਚੱਲਦੇ ਆ, ਉਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਬੰਦ ਰੱਖੇ ਆ। ਸੋ ਕਹਿੰਦੇ ਵੀ ਲਿਸਟ ਤੁਸੀਂ ਆਪਣੀ ਉੱਥੇ ਚੈੱਕ ਕਰ ਸਕਦੇ ਆ। ਐਲਮੋ ਕ੍ਰੀਕ ਦੇ ਫਲੱਡ ਹੋਣ ਤੋਂ ਬਾਅਦ ਦੇ ਵਿੱਚ ਉਸ ਦੇ ਨਜ਼ਦੀਕੀ ਜਿਹੜੇ ਨੇਬਰਹੁੱਡਸ ਆ, ਵੈਕਾਵਿਲ ਦੇ ਵਿੱਚ ਜਿਹੜਾ ਇਲਾਕਾ ਆ ਇਹ ਐਲਮੋ ਕ੍ਰੀਕ, ਉਹ ਨੇਬਰਹੁੱਡਸ ਦੇ ਵਿੱਚ ਫਲੱਡਿੰਗ ਦਾ ਖਤਰਾ ਹੁਣ ਹੋਰ ਜ਼ਿਆਦਾ ਵੱਧ ਚੁੱਕਾ ਆ। ਉੱਥੇ ਹੋਰ ਵੀ ਜ਼ਿਆਦਾ ਹੁਣ ਮੀਂਹ ਜਿਹੜਾ ਨਾਲ ਦੇ ਨਾਲ ਤਾਬੜਤੋੜ ਪੈ ਰਿਹਾ ਹੈਗਾ। ਅਮਰੀਕਨ ਰਿਵਰ ਪਾਰਕਵੇ ਦੇ ਵਿੱਚ ਜਿਹੜੇ ਹੋਮਲੈਸ ਹੈਗੇ ਨੇ ਲੋਕ ਰਹਿ ਰਹੇ ਆ, ਉਹ ਉੱਥੋਂ ਟਸ ਤੋਂ ਮਸ ਨਹੀਂ ਜਿਹੜੇ ਉਹ ਹੋ ਰਹੇ। ਸੈਕਰਾਮੈਂਟੋ ਕਾਉਂਟੀ ਨੇ 150 ਬੈੱਡ ਹੋਰ ਐਡ ਕੀਤੇ ਆ। ਉੱਦਾਂ ਸਟਾਰਮਸ ਦੇ ਆਉਣ ਤੋਂ ਬਾਅਦ ਵੀ ਜਿਹੜੇ ਹੋਮਲੈਸ ਆ ਭਾਈ ਇੱਥੇ ਆ ਕੇ ਰਹਿ ਲਓ, ਪਰ ਜਿਹੜੇ ਕੁਛ ਹੋਮਲੈਸ ਆ ਆਪਣਾ ਉਹ ਥਾਂ ਛੱਡ ਕੇ ਜਾਣ ਨੂੰ ਰਾਜੀ ਨਹੀਂ ਹੈਗੇ। ਸਟੈਨਿਸਲਸ ਕਾਉਂਟੀ ਦੇ ਵਿੱਚ ਵੀ ਇਵੈਕੂਏਸ਼ਨ ਵਾਰਨਿੰਗਸ ਕੱਲ੍ਹ ਜਿਹੜੀਆਂ ਆ ਉਹ ਜਾਰੀ ਕੀਤੀਆਂ ਗਈਆਂ ਸੀਗੀਆਂ। ਸੋ ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਆ ਉਹ ਜ਼ਿਆਦਾ ਚੜ੍ਹ ਕੇ ਆਇਆ ਪਿਆ ਆ, ਕਈ ਥਾਵਾਂ ਦੇ ਉੱਤੇ ਪਾਣੀ ਜਿਹੜਾ ਅਜੇ ਵੀ ਖਲੋਤਾ ਹੈਗਾ ਆ। ਸੋ ਇਹ ਸਾਰਿਆਂ ਨੂੰ ਜਿਹੜਾ ਉਹ ਧਿਆਨ ਰੱਖਣ ਦੀ ਜਿਹੜੀ ਇਹ ਜ਼ਰੂਰਤ ਆ। ਤੇ ਮੀਂਹ ਦਾ ਕੰਮ ਅਜੇ ਰੁਕਿਆ ਨਹੀਂ, ਮੇਬੀ ਵਿੱਚ ਥੋੜ੍ਹੀ ਜਿਹੀ ਵਿਰਾਮ ਕਈ ਥਾਵਾਂ ਦੇ ਉੱਤੇ ਆਇਆ ਹੋਵੇ, ਪਰ ਮੀਂਹ ਲਗਾਤਾਰ ਜਿਹੜਾ ਉਹ ਪੈ ਰਿਹਾ ਆ। ਮਰਨ ਵਾਲਿਆਂ ਦੀ ਸੰਖਿਆ ਹੁਣ ਤੱਕ ਕੈਲੀਫੋਰਨੀਆ ਦੇ ਇਹਨਾਂ ਸਟਾਰਮਸ ਦੇ ਕਰਕੇ 15 ਤੱਕ ਜਾ ਪਹੁੰਚੀ ਆ। ਜੀ ਬਿਲਕੁਲ। ਇਸੇ ਤਰ੍ਹਾਂ ਬਹੁਤ ਸਾਰੇ ਜਿਹੜਾ ਟ੍ਰੈਫਿਕ ਆ ਉਹਦੇ ਉੱਤੇ ਵੀ ਬਹੁਤ ਅਸਰ ਪੈ ਰਿਹਾ ਹੈਗਾ। ਸੈਕਰਾਮੈਂਟੋ ਏਰੀਏ 'ਚ ਲੋਕ ਹਜੇ ਵੀ ਵੇਟ ਕਰ ਰਹੇ ਆ। ਉਹਨਾਂ ਦੇ ਘਰਾਂ ਦੇ ਅੱਗੇ ਜੋ ਟਰੀ ਡਿੱਗ ਪਏ ਸੀ ਉਹਨਾਂ ਨੂੰ ਰਿਮੂਵ ਕਰਨ ਦੇ ਲਈ ਜੋ ਸਟੇਟ ਦੇ ਇੰਪਲਾਈਜ਼ ਆ ਉਹ ਪਹੁੰਚਦੇ ਆ ਕਿ ਨਹੀਂ, ਹਜੇ ਤੱਕ ਉਹ ਨਹੀਂ ਪਹੁੰਚੇ ਹੈਗੇ। ਸੋ ਕਲਾਈਮੇਟ ਚੇਂਜ ਦੇ ਨਾਲ ਇਹ ਬਹੁਤ ਜ਼ਿਆਦਾ ਅਸਰ ਪਿਆ ਆ। ਤੇ ਫਲੈਸ਼ ਫਲੱਡ ਵਾਰਨਿੰਗ ਦੇ ਵਿੱਚ ਕੁਛ ਕੁ ਜੋ ਨੈਸ਼ਨਲ ਵੈਦਰ ਸਰਵਿਸਿਜ਼ ਵਾਲੇ ਆ ਉਹਨਾਂ ਨੇ ਪੁਆਇੰਟ ਦਿੱਤੇ ਆ ਵੀ ਜਦੋਂ ਵੀ ਫਲੈਸ਼ ਫਲੱਡ ਵਾਰਨਿੰਗ ਹੁੰਦੀ ਆ ਇਹ ਬਹੁਤ ਜਲਦੀ ਜਿਹੜਾ ਆ ਫਲੱਡ ਵੱਧ ਜਾਂਦਾ ਆ ਤੇ ਲੋਕਾਂ ਦੀਆਂ ਕਾਰਾਂ ਤੇ ਬੰਦਿਆਂ ਨੂੰ ਪੈਰਾਂ ਤੋਂ ਥੱਲੇ ਸਿੱਟ ਸਕਦਾ ਆ। ਸੋ ਉਹਦੇ ਵਿੱਚ ਜਦੋਂ ਕਿਤੇ ਪਾਣੀ ਚੱਲ ਰਿਹਾ ਤੇ ਵੜੋ ਨਾ। ਇਹ ਵਾਰ-ਵਾਰ ਉਹ ਕਹਿੰਦੇ ਆ ਵੀ ਹਰ ਸਾਲ ਅਮਰੀਕਾ ਦੇ ਵਿੱਚ 88 ਲੋਕ 88 ਦੇ ਕਰੀਬ ਲੋਕ ਫਲੈਸ਼ ਫਲੱਡ ਦੇ ਨਾਲ ਉਹਨਾਂ ਦੀ ਜਿਹੜੀ ਆ ਮੌਤ ਹੁੰਦੀ ਹੈਗੀ ਆ। ਸੋ ਉਹ ਤੋਂ ਜਿਹੜਾ ਆ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈਗਾ ਆ। ਤੇ ਅੱਜ ਜਿਹੜਾ ਸਦਰਨ ਕੈਲੀਫੋਰਨੀਆ ਆ ਉੱਧਰ ਜ਼ਿਆਦੇ ਜੋ ਅਸਰ ਹੋਊਗਾ। ਸੋ ਜੋ ਲੋਕ ਸਦਰਨ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਹੈਗੇ ਆ ਉਸ ਏਰੀਏ ਦੇ ਵਿੱਚ 8 ਮਿਲੀਅਨ ਤੋਂ ਲੈ ਕੇ 10 ਮਿਲੀਅਨ ਰੈਜ਼ੀਡੈਂਟਸ ਨੂੰ ਅਫੈਕਟ ਕਰ ਰਿਹਾ। ਉੱਧਰ ਮੱਡ ਸਲਾਈਡਸ ਬਹੁਤ ਕੁਛ ਫਲੱਡਿੰਗ ਹੋ ਰਹੀ ਆ ਮੌਂਟੇਸਿਲੋ ਏਰੀਏ ਦੇ ਵਿੱਚ। ਇੱਧਰ ਆਪਣੇ ਸੈਨ ਫਰਾਂਸਿਸਕੋ ਸੈਂਟਾ ਕਰੂਜ਼ ਏਰੀਏ ਦੇ ਵਿੱਚ ਆਪਟੂਸ ਟਾਊਨ ਦੇ ਵਿੱਚ ਬਹੁਤ ਸਾਰੇ ਜਿਹੜੇ ਘਰ ਆ ਉਹ ਕਹਿੰਦੇ ਵੀ ਉਹ ਟੁੱਟ ਗਏ, ਕਈ ਤਾਂ ਹੜ੍ਹ ਵੀ ਗਏ ਹੈਗੇ ਪਾਣੀ ਦੇ ਨਾਲ। ਸੋ ਇੱਦਾਂ ਦੀ ਜਿਹੜੀ ਅਪਡੇਟਸ ਆ ਰਹੀ ਆ। ਕੱਲ ਟ੍ਰੇਸੀ ਏਰੀਏ ਦੇ ਵਿੱਚ ਵੀ ਇੱਕ ਲੈਵੀ ਆ ਜੋ ਸਟਰੀਮ ਦੀ ਸੀ ਉਹ ਟੁੱਟ ਗਈ, ਉਹਦੇ ਨਾਲ ਕਾਫੀ ਫਲੱਡਿੰਗ ਹੋਈ ਆ। ਜੇ ਸਾਡੇ ਸਰੋਤੇ ਨੂੰ ਉਹਦੇ ਬਾਰੇ ਕੋਈ ਅਪਡੇਟ ਹੋਈ, ਕੱਲ ਰਾਤ ਦੀ ਖਬਰ ਸੀ 11 ਕੁ ਵਜੇ ਦੀ, ਤੇ ਜਰੂਰ ਤੁਸੀਂ ਉਹ ਸਾਂਝੀ ਕਰ ਦਿਓ ਕਿੰਨਾ ਕੁ ਅਸਰ ਪਿਆ ਹੈਗਾ। ਹੋਰ ਵੀ ਕੋਈ ਸਾਡਾ ਸਰੋਤਾ ਇਹਦੇ ਸੰਬੰਧ ਦੇ ਵਿੱਚ ਸਾਂਝੀ ਕਰਨਾ ਚਾਹੁੰਦਾ ਆ ਕਿੱਥੇ ਕੋਈ ਹਾਈਵੇ ਬੰਦ ਆ ਜਾਂ ਹਜੇ ਬਿਜਲੀ ਗਈ ਆ, ਬੈਡ ਆ ਵੈਦਰ, ਤੇ ਜਰੂਰ ਤੁਸੀਂ ਕਾਲ ਕਰਕੇ ਸਾਡੇ ਨਾਲ ਇਹ ਸਾਂਝਾ ਕਰ ਸਕਦੇ ਹੋ ਤਾਂ ਕਿ ਸਾਡੇ ਜਿਹੜੇ ਹੋਰ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ।
ਜੀ ਬਿਲਕੁਲ ਜੀ, ਕਾਲ ਕਰਨਾ ਚਾਹੁੰਦੇ ਹੋ ਉਸ ਦੇ ਲਈ ਨੰਬਰ 408 272 5200 4082725200। ਕੁਝ ਸਮਾਂ ਪਹਿਲਾਂ ਸਾਨੂੰ ਇੱਕ ਟਰੱਕਰ ਨੇ ਜਿਹੜਾ ਦੱਸਿਆ ਸੀ ਆਕਸਨਰਡ ਇਲਾਕਾ ਜਿਹੜਾ ਐਲੇ ਵਾਲੇ ਪਾਸੇ ਆ ਸਦਰਨ ਕੈਲੀਫੋਰਨੀਆ ਦੇ ਵਿੱਚ, ਉੱਥੇ ਈਸਟ ਬਾਉਂਡ 126 ਜਿਹੜਾ ਉਹ ਬੰਦ ਹੋਇਆ। ਉੱਥੇ ਮਡ ਸਲਾਈਡ ਹੋਈ ਸੀ, ਕਈ ਜਿਹੜੇ ਹਿੱਸੇ ਉਸ ਦੇ ਵਿੱਚ ਬੰਦ ਰਹੇ, ਕਹਿੰਦੇ ਵੀ ਸਾਰੀ ਰਾਤ ਉੱਥੇ ਉਹ ਫਸੇ ਰਹੇ ਆ। ਸੋ ਜਿਹੜੇ ਵੀ ਉਸ ਪਾਸੇ ਵੱਲ ਨੂੰ ਜਿਨ੍ਹਾਂ ਨੇ ਜਾਣਾ ਆ ਜਾਂ ਜਾ ਰਹੇ ਆ ਜਾਂ ਉੱਥੇ ਆ, ਤੇ ਧਿਆਨ ਦੇ ਨਾਲ ਇੱਧਰ ਜਿਹੜਾ ਹਾਈਵੇ 168 ਆ, ਇੱਥੇ ਰੌਕ ਸਲਾਈਡਸ ਜਿਹੜੀਆਂ ਹੋਈਆਂ ਆ ਸ਼ੇਵਰ ਲੇਕ ਤੋਂ ਥੋੜਾ ਪਹਿਲਾਂ, ਜਿਹੜੇ ਇੱਥੇ 4 ਲੇਨ ਜਿਸ ਨੂੰ ਆਖਿਆ ਜਾਂਦਾ ਹੈ ਉੱਥੇ, ਉਹ ਰੌਕ ਸਲਾਈਡ ਦੇ ਕਰਕੇ ਉਹ ਵੀ ਰਾਹ ਜਿਹੜਾ ਉਹ ਬੰਦ ਹੋਇਆ ਪਿਆ ਸੀਗਾ। ਹੋਰ ਵੀ ਕਈ ਥਾਵਾਂ ਦੇ ਉੱਤੇ ਮਡ ਸਲਾਈਡਸ ਜਿਹੜੀਆਂ ਹੋਈਆਂ, ਸੈਂਟਾ ਕਰੂਜ਼ ਦੀਆਂ ਪਹਾੜੀਆਂ ਵਾਲੇ ਥਾਵਾਂ ਦੇ ਉੱਤੇ ਵੀ ਕਈ ਥਾਵਾਂ ਦੇ ਉੱਤੇ ਇੱਦਾਂ ਦੀਆਂ ਮਡ ਸਲਾਈਡਸ ਜਿਹੜੀਆਂ ਉਹ ਦੇਖੀਆਂ ਗਈਆਂ, ਜਿਸ ਨੂੰ ਉੱਦਾਂ ਤਾਂ ਜਿਹੜੇ ਰਾਹਤ ਕਰਮਚਾਰੀ ਆ ਉਹ ਤਾਂ ਭਾਈ ਝੱਟ ਦੇ ਨਹੀਂ ਆ ਕੇ ਉੱਥੇ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਆ, ਪਰ ਇਹ ਪ੍ਰੋਬਲਮ ਜਿਹੜੀ ਉਹ ਹੈਗੀ ਆ। ਉੱਧਰ ਔਰੇਗਨ ਦੇ ਇਲਾਕਿਆਂ ਦੇ ਵਿੱਚ ਵੀ ਇਹ ਰਿਪੋਰਟਸ ਜਿਹੜੀਆਂ ਉਹ ਆਈਆਂ ਸੀਗੀਆਂ, ਕਿਉਂਕਿ ਮੀਂਹ ਦੀ ਮਾਰ ਸਾਰੇ ਪਾਸੇ ਜਿਹੜੀ ਇਸ ਟਾਈਮ ਪੈ ਰਹੀ ਹੈਗੀ ਆ। ਇੱਕ ਜਿਹੜੀ ਹਰਜੋਤ ਸਿੰਘ ਦੀ ਮਾੜੀ ਖਬਰ PG&E ਦੇ ਵੱਲੋਂ ਆ ਰਹੀ ਸੀ, ਉਹਨਾਂ ਦਾ ਇੱਕ ਐਮਰਜੈਂਸੀ ਕਰੂ 'ਚ ਕੰਮ ਕਰਨ ਵਾਲਾ ਜਿਹੜਾ ਬੰਦਾ ਆ ਉਸ ਦਾ ਦੇਹਾਂਤ ਹੋ ਗਿਆ। ਉਹ ਬਿਜਲੀ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਲਈ ਇੱਕ ਥਾਂ ਤੇ ਗਿਆ ਸੀ, ਇੱਕ ਹਾਦਸੇ ਦੇ ਵਿੱਚ ਉਸ ਦੀ ਜਿਹੜੀ ਉਹ ਮੌਤ ਹੋ ਗਈ ਆ। ਸੋ ਆਪਾਂ ਕਈ ਵਾਰੀ ਨਾ ਐਵੇਂ ਔਖੇ ਵੀ ਹੋ ਜਾਂਦੇ ਆ ਵੀ ਸਾਡੀ ਬਿਜਲੀ ਨਹੀਂ ਆਈ। ਹੈ ਉਹ ਵੀ ਵਿਚਾਰੇ ਇਨਸਾਨ ਹੀ, ਦਿਨ ਰਾਤ ਲੱਗੇ ਹੋਏ ਨੇ। ਸੋ ਥੋੜ੍ਹਾ ਜਿਹਾ ਆਪਾਂ ਨੂੰ ਸਬਰ ਪੇਸ਼ੈਂਸ ਰੱਖਣਾ ਪੈਣਾ, ਤੇ ਇਹੋ ਜਿਹੇ ਮਾਹੌਲ ਦੇ ਲਈ ਆਪਣੇ ਆਪ ਨੂੰ ਜਿਹੜਾ ਉਹ ਰੈਡੀ ਰੱਖਣਾ ਪੈਣਾ ਆ ਵੀ ਜੇ ਬਾਈ ਚਾਂਸ ਬਿਜਲੀ ਚਲੀ ਜਾਵੇ ਤਾਂ ਆਪਾਂ ਕਿੱਦਾਂ ਉਸ ਦੇ ਵਿੱਚ ਸਰਵਾਈਵ ਕਰਨਾ ਹੈਗਾ ਆ। ਜੀ, ਤੇ ਆਪਾਂ ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਲੋਪੇਜ਼ ਓਬਰਾਡੋਰ, ਇਹਨਾਂ ਦੇ ਵਿੱਚ ਗੱਲਬਾਤ ਸ਼ੁਰੂ ਹੋ ਗਈ ਆ, ਕਿਉਂਕਿ ਪ੍ਰੈਜ਼ੀਡੈਂਟ ਬਾਈਡਨ ਮੈਕਸੀਕੋ ਨੂੰ ਗਏ ਹੋਏ ਆ, ਤੇ ਜਿਹੜਾ ਸਟਾਰਟ ਆ ਕਹਿੰਦੇ ਕੋਈ ਬੜਾ ਗੁੱਡ ਨਹੀਂ ਹੋਇਆ, ਬੰਪੀ ਸਟਾਰਟ ਹੀ ਹੋਇਆ ਹੈਗਾ ਆ, ਕਿਉਂਕਿ ਲੋਪੇਜ਼ ਓਬਰਾਡੋਰ ਨੇ ਇਹ ਕਿਹਾ ਆ ਵੀ ਪ੍ਰੈਜ਼ੀਡੈਂਟ ਕੈਨੇਡੀ ਦੇ ਸਮੇਂ ਤੋਂ ਬਾਅਦ ਲਗਭਗ 50 ਸਾਲ ਹੋ ਗਏ ਵੀ ਅਮਰੀਕਾ ਵਾਲਿਆਂ ਨੇ ਲੈਟਨ ਅਮਰੀਕਾ ਦੇ ਵਿੱਚ ਕਿਸੇ ਤਰ੍ਹਾਂ ਦੇ ਨਾਲ ਚੱਜ ਦੇ ਨਾਲ ਸਾਡੀ ਜਿਹੜੀ ਹੈਲਪ ਨਹੀਂ ਕੀਤੀ ਹੈਗੀ। ਤੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਵੀ ਫਿਰ ਥੋੜੇ ਜਿਹੇ ਤੱਤੇ ਹੋ ਗਏ ਉਸ ਟਾਈਮ ਦੇ, ਕਹਿੰਦੇ ਵੀ ਪਿਛਲੇ 15 ਸਾਲਾਂ ਦੇ ਵਿੱਚ ਟੈਨਸ ਔਰ ਬਿਲੀਅਨਸ ਆਫ ਡਾਲਰ ਅਮਰੀਕਾ ਵੱਲੋਂ ਉਸ ਤੁਹਾਡੇ ਜਿਹੜਾ ਲੈਟਨ ਅਮਰੀਕਾ ਦਾ ਹੈਮੀਸਫੇਅਰ ਆ ਉਹਦੇ ਵਿੱਚ ਸਪੈਂਡ ਕੀਤਾ ਗਿਆ ਹੈਗਾ ਆ। ਕਹਿੰਦੇ ਵੀ G7 ਕੰਟਰੀਜ਼ ਤੋਂ ਵੀ ਇਨਫਰਾਸਟ੍ਰਕਚਰ ਦੇ ਪ੍ਰੋਜੈਕਟਸ ਇਸ ਸਾਰੇ ਏਰੀਏ ਦੇ ਵਿੱਚ ਉਹਦੇ ਲਈ ਵੀ ਜਿਹੜੀ ਸਪੋਰਟ ਆ ਅਮਰੀਕਾ ਵਾਲਿਆਂ ਨੇ ਪੂਰੀ ਕੀਤੀ ਹੈਗੀ ਆ। ਅਮਰੀਕਾ ਨੂੰ ਸਭ ਤੋਂ ਦੋ ਵੱਡੀਆਂ ਪ੍ਰੋਬਲਮ ਇਸ ਵੇਲੇ ਮੈਕਸੀਕੋ ਤੋਂ ਇਹ ਆ ਵੀ ਇੱਕ ਤਾਂ ਫੈਂਟਲਿਨ ਜੋ ਐਂਟਰ ਹੋ ਰਹੀ ਆ ਡਰੱਗ, ਕਿਉਂਕਿ ਪਹਿਲਾਂ ਤਾਂ ਇਹੀ ਕਹਿੰਦੇ ਸੀ ਨਾ ਵੀ ਡਰੱਗਾਂ ਦੀ ਆ, ਉੱਥੋਂ ਭੰਗਾਂ ਦੀ ਆ, ਹੋਰ ਇਦਾਂ ਦੀਆਂ ਦੀ ਆ, ਪਰ ਫੈਂਟਲਿਨ ਨੇ ਬਹੁਤ ਜ਼ਿਆਦਾ ਅਮਰੀਕਾ 'ਚ ਨੁਕਸਾਨ ਕੀਤਾ। ਹਰ ਸਾਲ 80,000 ਦੇ ਕਰੀਬ ਲੋਕ ਫੈਂਟਲਿਨ ਯੂਜ਼ ਦੇ ਨਾਲ ਅਮਰੀਕਾ 'ਚ ਉਹਨਾਂ ਦੀ ਮੌਤ ਹੋ ਰਹੀ ਆ। ਤੇ ਦੂਸਰੇ ਨੰਬਰ ਤੇ ਮਾਈਗ੍ਰੇਸ਼ਨ, ਇਹ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਆ। ਦੋ ਪ੍ਰੋਬਲਮਾਂ ਜਿਹੜੀਆਂ ਅਮਰੀਕਾ ਫੇਸ ਕਰ ਰਿਹਾ ਮੈਕਸੀਕੋ ਵੱਲੋਂ, ਤੇ ਹੋਪਫੁਲੀ ਕਾਫੀ ਕਹਿੰਦੇ ਇਸ਼ੂਜ਼ ਹੋਰ ਵੀ ਹੈਗੇ ਆ ਟ੍ਰੇਡ ਨੂੰ ਲੈ ਕੇ, ਉਹਦੇ ਉੱਤੇ ਵੀ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਅੱਜ ਉੱਥੇ ਦੇ ਪ੍ਰੈਜ਼ੀਡੈਂਟ ਲੋਪੇਜ਼ ਓਬਰਾਡੋਰ ਉਹਨਾਂ ਦੇ ਨਾਲ ਗੱਲਬਾਤ ਕਰਨਗੇ। ਜੀ ਬਿਲਕੁਲ, ਇਹਨਾਂ ਦੇ ਵਿੱਚ ਜਿਹੜੀ ਆਟੋਮੋਬਾਈਲ ਇੰਡਸਟਰੀ ਆ, ਉਹਨਾਂ ਨੇ ਅਮਰੀਕਾ ਦੀਆਂ ਕੰਪਨੀਆਂ ਨੇ ਜਿਹੜਾ ਆਪਣੇ ਕਾਫੀ ਪਲਾਂਟ ਜਿਹੜੇ ਆ ਉਹ ਮੈਕਸੀਕੋ ਚਲਾਏ ਆ, ਕਿਉਂਕਿ ਉੱਥੇ ਸਸਤੀ ਲੇਬਰ ਆ। ਉੱਥੇ ਬਣਾ ਕੇ ਤੇ ਬਾਅਦ 'ਚ ਸ਼ਿਪਿੰਗ ਇੱਧਰਲੇ ਪਾਸੇ ਨੂੰ ਜਿਹੜੀ ਉਹ ਕੀਤੀ ਜਾਂਦੀ ਹੈ। ਟ੍ਰੇਡ ਦਾ ਇੱਕ ਵੱਡਾ ਜਿਹੜਾ ਉਹ ਰਾਹ ਆ ਜਿਹੜੇ ਅਮਰੀਕਾ ਦੇ ਤੇ ਮੈਕਸੀਕੋ ਦੇ ਜਿਹੜੇ ਉਹ ਬਾਰਡਰ ਨੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਤੇ ਹੁਣ ਜਿਹੜਾ ਲੋਪੇਜ਼ ਓਬਰਾਡੋਰ ਆ ਉਸ ਦੇ ਨਾਲ ਉੱਦਾਂ ਦੇ ਆਪਣੇ ਉਹਨਾਂ ਦੇ ਕਿੱਦਾਂ ਦੇ ਪਰਸਨਲ ਰਿਲੇਸ਼ਨ ਹੈਗੇ ਆ, ਇਹ ਜਿਹੜੇ ਹੁਣ ਦੇਖਣਾ ਹੋਊਗਾ। ਉੱਥੇ ਨਾਲ ਦੇ ਨਾਲ ਜਿਹੜੇ ਹਰਜੋਤ ਸਿੰਘ ਜੀ ਟਰੂਡੋ ਉਹਨਾਂ ਨੇ ਵੀ 3 ਅਮੀਗੋਸ ਜਿਹੜੀ ਇਹ ਸਮਿਟ ਦੇ ਵਿੱਚ ਉਹਨਾਂ ਨੇ ਵੀ ਜਿਹੜਾ ਉਹ ਜਾਣਾ ਸੀਗਾ। ਸੋ ਉੱਥੇ ਇਹ ਤਿੰਨਾਂ ਮੁਲਕਾਂ ਦਿਆਂ ਨੇ ਟ੍ਰੇਡ ਨੂੰ ਲੈ ਕੇ ਜਿਹੜੀ ਆ ਮੁੱਖ ਤੌਰ ਦੇ ਉੱਤੇ ਜਿਹੜੀ ਇਸ ਦੇ ਵਿੱਚ ਨਾਲ ਗੱਲ ਕਰਨੀ ਹੈਗੀ ਆ। ਸੋ ਬਿਲਕੁਲ ਅੱਜ ਮੰਗਲਵਾਰ ਨੂੰ ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਜਿਹੜੇ ਜਸਟਿਨ ਟਰੂਡੋ ਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਉਹਨਾਂ ਦੇ ਨਾਲ ਵੀ ਮੈਕਸੀਕੋ ਦੇ ਵਿੱਚ ਮਿਲਣਗੇ। ਉਸ ਤੋਂ ਬਾਅਦ ਫਿਰ ਤਿੰਨੇ ਜਾਣੇ
ਮੈਕਸੀਕੋ ਦੇ ਪ੍ਰੈਜ਼ੀਡੈਂਟ ਆਪਣੇ ਸਾਡੇ ਪ੍ਰੈਜ਼ੀਡੈਂਟ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਿਲ ਕੇ ਗੱਲਬਾਤ ਕਰਨਗੇ। ਜੋ ਮੈਕਸੀਕੋ ਦਾ ਪ੍ਰੈਜ਼ੀਡੈਂਟ ਆ ਉਹ ਇਹ ਕਹਿ ਰਿਹਾ ਵੀ ਆਪਾਂ ਚਾਈਨਾ ਤੇ ਕਾਹਤੇ ਡਿਪੈਂਡ ਹੈਗੇ ਆ, ਜੋ ਸਾਡਾ ਸਾਰਾ ਇਹ ਏਰੀਆ ਆ ਜੋ ਅਸੀਂ ਕੰਜ਼ਿਊਮ ਕਰਦੇ ਆ ਸਾਨੂੰ ਆਪਣੇ ਹੀ ਏਰੀਏ ਦੇ ਵਿੱਚ ਬਣਾਉਣਾ ਚਾਹੀਦਾ ਹੈ, ਇੱਥੇ ਹੀ ਸਾਰਾ ਕੁਝ ਗਰੋ ਕਰਨਾ ਚਾਹੀਦਾ ਹੈਗਾ। ਸੋ ਕਹਿੰਦਾ ਵੀ ਕੁਡ ਨਾਟ ਬੀ ਪ੍ਰੋਡਿਊਸ ਇਨ ਅਮਰੀਕਾ ਵਟ ਵੀ ਕੰਜ਼ਿਊਮ। ਸੋ ਇਹ ਕਹਿੰਦਾ ਵੀ ਅਸੀਂ ਮੰਗ ਕਰ ਰਹੇ ਆ। ਸੋ ਚਾਈਨਾ ਨੂੰ ਲੈ ਕੇ ਲੱਗਦਾ ਆ ਵੀ ਅਮਰੀਕਾ ਤੇ ਕੈਨੇਡਾ ਦੋਨੋਂ ਹੀ ਕੋਸ਼ਿਸ਼ ਕਰ ਰਹੇ ਚਾਈਨਾ ਤੋਂ ਜੋ ਸਮਾਨ ਆ ਰਿਹਾ ਆ ਉਸ ਨੂੰ ਘਟਾਇਆ ਜਾ ਸਕੇ, ਉਹਦੇ ਉੱਤੇ ਡਿਪੈਂਡੈਂਸੀ ਜੋ ਆ ਉਹ ਘਟਾਈ ਜਾ ਸਕੇ ਤੇ ਮੈਕਸੀਕੋ 'ਚ ਜਾਂ ਸਾਊਥ ਅਮਰੀਕਾ ਦੇ ਵਿੱਚ ਲਾਈ ਜਾ ਸਕੇ। ਸੋ ਇਹ ਇੱਕ ਵਧੀਆ ਗੱਲ ਆ, ਕਿਉਂਕਿ ਫਿਰ ਜੇ ਆਪਣਾ ਗੁਆਂਢੀ ਮੁਲਕ ਵੀ ਵਧੀਆ ਹੋਊਗਾ ਤੇ ਉਹਦੇ ਨਾਲ ਫਿਰ ਜਿਹੜੀਆਂ ਪ੍ਰੋਬਲਮਸ ਆ ਉਹ ਵੀ ਘਟਣਗੀਆਂ। ਜੀ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ ਹਾਈਵੇ 99 ਤੋਂ ਵਾਈਸੇਲੀਆ ਦੇ ਲਾਗੇ ਗੋਸ਼ਨ ਕਰਕੇ ਜਿਹੜਾ ਸ਼ਹਿਰ ਆ ਉੱਥੇ ਇੱਕ ਬਹੁਤ ਮੰਦਭਾਗੀ ਖਬਰ ਆ ਰਹੀ ਆ। ਬਿਜਲੀ ਡਿੱਗਣ ਦੇ ਕਰਕੇ ਇੱਕ ਰੁੱਖ ਹਾਈਵੇ 99 ਦੇ ਉੱਤੇ ਡਿੱਗਾ। ਉਸ ਤੋਂ ਬਾਅਦ ਦੇ ਵਿੱਚ ਉੱਥੇ ਐਕਸੀਡੈਂਟਸ ਹੋਏ ਆ ਜਿਸ ਦੇ ਵਿੱਚ 2 ਜਾਣਿਆਂ ਦੀ ਮੌਤ ਹੋਈ ਆ। ਸੋ ਉੱਥੇ ਵੀ ਰਸਤਾ ਜਿਹੜਾ ਇਸ ਟਾਈਮ ਬੰਦ ਵੀ ਆ ਤੇ ਚੇਨ ਰਿਐਕਸ਼ਨ ਦੇ ਨਾਲ ਕਾਫੀ ਜ਼ਿਆਦਾ ਐਕਸੀਡੈਂਟਸ ਉੱਧਰ ਹੋਏ ਆ। ਸੋ ਹਾਈਵੇ 99 ਦਾ ਜਿਹੜਾ ਹਿੱਸਾ ਆ ਉਹ ਵੀ ਬੰਦ ਪਿਆ ਹੋਵੇਗਾ ਕੁਛ ਥਾਵਾਂ ਤੋਂ। ਸੋ ਉਸ ਦਾ ਵੀ ਭਾਈ ਜਿਹੜਾ ਉਹ ਤੁਸੀਂ ਦੇਖ ਕੇ ਚੱਲਿਓ। ਮੰਦਭਾਗੀ ਖਬਰ ਜਿਹੜੀ ਹੈ ਇਸ ਟਾਈਮ ਇਹ ਆ ਰਹੀ ਆ, ਰੁੱਖ ਡਿੱਗਣ ਦੇ ਨਾਲ ਹਾਈਵੇ 99 ਦੇ ਉੱਤੇ ਇਹ ਜਿਹੜੀ ਪ੍ਰੋਬਲਮ ਆਈ ਆ, ਚੇਨ ਰਿਐਕਸ਼ਨ ਹੋਈ। ਇੱਕ ਆਪਣੇ ਨਾਲ ਕਾਲਰ ਵੀ ਜੁੜੇ ਨੇ ਸਤਨਾਮ ਸਿੰਘ ਜੀ। ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਂ ਸਤਨਾਮ ਸਿੰਘ ਸੰਦਰ ਬੋਲਦਾ ਜੀ। ਆਪਣੇ I-5 ਤੇ ਡੈਂਸਮੋਰ ਵੀਡ ਏਰੀਏ ਸਲੋ ਕਾਫੀ ਪੈਂਦੇ ਆ, ਦਵੱਲੀ ਚੇਨਾਂ ਰਿਕੁਆਇਰ ਹੈਗੀਆਂ ਆ ਤੇ ਮਰਸਡ ਕਾਉਂਟੀ ਦਾ ਵੀ ਮਾੜਾ ਜਿਹਾ ਅਪਡੇਟ ਦੱਸ ਦਿਓ। ਪਨਾਲਟਾ ਏਰੀਆ ਮੇਰਾ ਖਿਆਲ ਫਲੱਡਡ ਆ ਸਾਰਾ, ਇਹਦਾ ਮਰਸਡ ਵੀ ਕਈ ਥਾਈਂ ਫਲੱਡਡ ਏਰੀਆ ਹੋਇਆ ਆ ਤੇ ਪਲੀਜ਼ ਦੱਸ ਦਿਓ ਜੇ ਹੈਗਾ ਤਾਂ। ਓਕੇ, ਧੰਨਵਾਦ ਜੀ, ਬਹੁਤ ਬਹੁਤ ਥੈਂਕ ਯੂ ਜੀ। ਧੰਨਵਾਦ ਜੀ। ਸੋ ਬਿਲਕੁਲ ਜਿਹੜੀ ਫਲੱਡ ਵਾਰਨਿੰਗ ਆ, ਹੁਣ ਦੇਖੋ ਹਰ ਇੱਕ ਨੂੰ ਆਪਣੇ ਆਪਣੇ ਪਿੰਡ ਦਾ ਫਿਕਰ ਹੁੰਦਾ ਆ। ਹੁਣ ਸਤਨਾਮ ਸਿੰਘ ਸੰਦਰ ਜੀ ਮਰਸਡ ਏਰੀਏ ਨੂੰ ਬਿਲੋਂਗ ਕਰਦੇ ਆ ਤੇ ਮਰਸਡ ਏਰੀਏ 'ਚ 2 ਘੰਟੇ ਪਹਿਲਾਂ ਜਿਹੜੀ ਆ ਵਾਰਨਿੰਗ ਇਸ਼ੂ ਕੀਤੀ ਗਈ ਆ। ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਫਲੱਡ ਵਾਰਨਿੰਗ ਉਹਨਾਂ ਨੇ ਕੀਤੀ ਆ। ਵੀਅਰ ਕ੍ਰੀਕ ਜੋ ਉੱਥੇ ਹੈਗੀ ਆ ਉਹ ਕਹਿੰਦੇ 25 ਫੁੱਟ ਉੱਚੀ ਪਹੁੰਚ ਸਕਦੀ ਹੈਗੀ ਆ। ਸੋ ਇਹ ਕ੍ਰੀਕ ਦਾ ਦੇਖ ਲਓ ਪਾਣੀ ਜੇ 25 ਫੁੱਟ ਉੱਚਾ ਹੋਊਗਾ ਤੇ ਕਿੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਕਰ ਸਕਦਾ ਆ। ਮਰਸਡ ਦੇ ਸਕੂਲਾਂ ਨੇ ਬੰਦ ਕਰ ਦਿੱਤੇ ਅੱਜ ਆਪਣੇ ਜਿਹੜੇ ਸਕੂਲ ਆ, ਮਰਸਡ ਯੂਨੀਅਨ ਹਾਈ ਸਕੂਲ ਡਿਸਟ੍ਰਿਕਟ ਤੇ ਮਰਸਡ ਸਿਟੀ ਸਕੂਲ ਡਿਸਟ੍ਰਿਕਟ। ਉਹਨਾਂ ਨੇ ਕਿਹਾ ਵੀ ਮੰਗਲਵਾਰ ਨੂੰ ਸਾਰੇ ਸਕੂਲ ਜਿਹੜੇ ਉਹ ਕੈਂਸਲ ਜਿਹੜੇ ਉਹ ਰਹਿਣਗੇ, ਜਿੰਨੇ ਵੀ ਉਸ ਦੇ ਅੰਡਰ ਇਹਨਾਂ ਸਕੂਲ ਡਿਸਟ੍ਰਿਕਟਸ ਦੇ ਵਿੱਚ ਆਉਂਦੇ ਆ ਤੇ ਉਹ ਸਕੂਲ ਜਿਹੜੇ ਉਹ ਬੰਦ ਰਹਿਣਗੇ। ਬੇਅਰ ਕ੍ਰੀਕ ਜਿਹੜੀ ਚੜ੍ਹ ਰਹੀ ਹੈ ਜਿੱਦਾਂ ਹਰਜੋਤ ਜੀ ਨੇ ਦੱਸਿਆ, ਉਹਦੇ ਕਰਕੇ ਵੈਕੂਏਸ਼ਨ ਆਰਡਰਸ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ। ਉੱਥੋਂ ਦੇ ਸ਼ੈਰਿਫ ਵਰਨ ਵਾਂਕੇ ਉਹਨਾਂ ਨੇ ਵੈਕੂਏਸ਼ਨ ਆਰਡਰ ਜਿਹੜੇ ਪਲਨਾਡਾ ਕਰਕੇ ਕਮਿਊਨਿਟੀ ਆ ਸਾਰੀ ਦੀ ਸਾਰੀ, ਜਿੱਥੇ 4000 ਲੋਕਾਂ ਦੀ ਪਾਪੂਲੇਸ਼ਨ ਆ, ਉਹਨਾਂ ਨੂੰ ਸਾਰਿਆਂ ਨੂੰ ਉੱਥੋਂ ਨਿਕਲਣ ਦੇ ਲਈ ਆਖਿਆ ਆ। ਸੋ ਬੇਅਰ ਕ੍ਰੀਕ ਇਸ ਟਾਈਮ ਓਵਰਫਲੋ ਕਰ ਰਹੀ ਆ, ਫਲੱਡਡ ਹੋਣ ਦੇ ਉਸਤੇ ਜਿਹੜੇ ਬਹੁਤ ਜ਼ਿਆਦਾ ਖਤਰੇ ਨੇ। ਇਵੈਕੂਏਸ਼ਨ ਸ਼ੈਲਟਰ ਇਹਨਾਂ ਸਾਰੇ ਲੋਕਾਂ ਦੇ ਲਈ ਮਰਸਡ ਕਾਊਂਟੀ ਫੇਅਰ ਗਰਾਊਂਡ ਦੇ ਵਿੱਚ ਬਣਾਇਆ ਗਿਆ ਹੈਗਾ ਜੀ। ਬਿਲਕੁਲ ਜਿਹੜੀ ਵੀਅਰ ਕ੍ਰੀਕ ਆ ਉਹ ਕੱਲ 4:45 ਤੇ 18.99 ਫੁੱਟ ਦੇ ਉੱਤੇ ਚੱਲ ਰਹੀ ਸੀ ਤੇ ਉੱਥੇ ਦੇ ਜਿਹੜੇ ਆਫੀਸ਼ੀਅਲਸ ਆ ਉਹਨਾਂ ਨੇ ਕਿਹਾ ਸੀ ਵੀ 23 ਫੁੱਟ ਤੇ ਚੱਲ ਗਈ ਤਾਂ ਫਲੱਡ ਸਟੇਜ ਹੋਊਗੀ। ਹੁਣ ਲੇਟੈਸਟ ਜੋ ਆ ਰਹੀ ਆ ਉਹ ਆਲਰੇਡੀ 25 ਫੁੱਟ ਤੇ ਚੱਲ ਰਹੀ ਆ। ਸੋ ਇਹਦਾ ਮਤਲਬ ਇਹ ਆ ਵੀ ਉੱਥੇ ਫਲੱਡ ਆਉਣ ਦੇ ਬਹੁਤ ਜ਼ਿਆਦਾ ਚਾਂਸ ਆ ਜੀ। ਬਿਲਕੁਲ। ਸੋ ਵੈਕੂਏਸ਼ਨ ਆਰਡਰ ਜਿਹੜੇ ਉੱਥੇ ਪਲਨਾਡਾ ਕਰਕੇ ਇਲਾਕਾ ਆ ਉੱਥੇ ਆਖੇ ਆ। ਉਹ ਪਲਨਾਡਾ ਦੇ ਰੈਜ਼ੀਡੈਂਟਸ ਜਿਹੜੇ ਰਹਿ ਰਹੇ ਉਹਨਾਂ ਨੂੰ ਕਿਹਾ ਵੀ ਉੱਥੇ ਜਿਹੜੀ ਡਾਲਰ ਜਨਰਲ ਹੈਗਾ ਆ ਉੱਥੇ ਪਹੁੰਚੋ ਸਮਹਾਓ ਤੇ ਉੱਥੋਂ ਤੁਹਾਨੂੰ ਬੱਸ ਪਿਕਅਪ ਕਰਕੇ ਫੇਅਰ ਗਰਾਊਂਡਸ ਤੱਕ ਜਿਹੜੀ ਮਰਸਡ ਦੇ ਵਿੱਚ ਉਹ ਲੈ ਜਾਵੇਗੀ। ਸੋ ਜੀ ਸਟਰੀਟ ਹਾਈਵੇ 59 ਇਹ ਫਲੱਡਿੰਗ ਕਰਕੇ ਮਰਸਡ ਏਰੀਆ 'ਚ ਕਲੋਜ਼ ਆ ਜੀ। ਬਿਲਕੁਲ। ਸੋ ਇਹ ਦੇਖੋ, ਇਹ ਨਾਲ ਦੇ ਨਾਲ ਆਪਾਂ ਤੁਹਾਨੂੰ ਅਪਡੇਟਸ ਜਿਹੜੀਆਂ ਆ ਵਿੱਚ ਜਿੱਥੇ ਵੀ ਕਿਤੇ ਕੋਈ ਆਈ ਉਹ ਦੱਸ ਦੇਵਾਂਗੇ। ਬਾਕੀ ਜਿਹੜੇ ਲੋਕ ਟਰੈਵਲ ਕਰ ਰਹੇ ਨੇ ਜਾਂ ਹਨ ਵੱਖ-ਵੱਖ ਇਲਾਕਿਆਂ 'ਚ, ਉਹ ਆਪਣੇ ਇਲਾਕੇ ਦਾ ਦੱਸਣਾ ਚਾਹੁੰਦੇ ਹੋਣ ਤਾਂ ਉਹ ਜ਼ਰੂਰ ਤੁਸੀਂ ਜਿਹੜਾ ਸ਼ੇਅਰ ਕਰ ਸਕਦੇ ਆ, ਸਟੂਡੀਓ 'ਚ ਕਾਲ ਕਰ ਸਕਦੇ ਆ 408-272-5200 4082725200। ਸੈਕਰਾਮੈਂਟੋ ਏਰੀਏ 'ਚ ਵੀ ਹਜੇ ਵੀ ਬਹੁਤ ਸਾਰੇ ਏਰੀਏ ਆ ਵੈਸਟ ਸੈਕਰਾਮੈਂਟੋ ਜਿੱਥੇ ਬਿਜਲੀ ਨਹੀਂ ਆਈ ਹੈਗੀ। ਸਾਡਾ ਜਿਹੜਾ
ਪੰਜਾਬੀ ਰੇਡੀਓ USA ਦਾ 1470 AM ਸਟੇਸ਼ਨ ਆ, ਹਜੇ ਵੀ ਉਹ ਆਫ ਆ, ਕਿਉਂਕਿ ਉੱਥੇ ਵੀ ਪਿਛਲੇ 2 ਦਿਨਾਂ ਤੋਂ ਜੋ ਬਿਜਲੀ ਆ ਉਹ ਆਈ ਨਹੀਂ ਹੈਗੀ। ਸੋ ਕਹਿੰਦੇ ਵੀ ਪ੍ਰੋਗਰੈਸ ਕੀਤੀ ਜਾ ਰਹੀ ਆ, ਪਰ ਅਜੇ ਵੀ ਜਿਹੜੀ ਉਹ ਪ੍ਰੋਬਲਮ ਆ। ਅੱਜ ਸਵੇਰੇ ਕੈਲੀਫੋਰਨੀਆ 'ਚ 2 ਲੱਖ ਲੋਕ ਅਜਿਹੇ ਸੀਗੇ ਜਿਨ੍ਹਾਂ ਦੀ ਬਿਜਲੀ ਗੁੱਲ ਸੀਗੀ। ਸਮੱਡ ਜਿਹੜਾ ਇਹ ਇਲਾਕਾ ਆ ਸੈਕਰਾਮੈਂਟੋ ਵਾਲਾ, ਉੱਥੇ 16,000 ਤੋਂ ਵੱਧ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਹਨ। ਸੋ ਇਹ ਜਿਹੜੀ ਇਸ ਟਾਈਮ ਚੱਲ ਰਹੀ ਆ। ਅੱਜ ਤੇਜ਼ ਹਵਾਵਾਂ ਦੇ ਕਰਕੇ ਹੋਰ ਕਈ ਲੋਕਾਂ ਦੀ ਬਿਜਲੀ ਜਿਹੜੀ ਉਹ ਜਾ ਸਕਦੀ ਆ, ਜੇ ਰੱਬ ਨਾ ਕਰੇ ਜਿਹੜਾ ਹਰਜੋਤ ਸਿੰਘ ਜੀ ਵੀ ਰੁੱਖ ਵਗੈਰਾ ਜੇ ਕੋਈ ਡਿੱਗਦੇ ਨੇ, ਤਾਰਾਂ ਤੂਰਾਂ ਜਿਹੜੀਆਂ ਉਹ ਟੁੱਟਦੀਆਂ ਨੇ, ਤਾਂ ਇਹ ਪ੍ਰੋਬਲਮ ਜਿਹੜੀ ਇਸ ਦੇ ਵਿੱਚ ਉੱਥੇ ਆ ਸਕਦੀ ਆ। ਸੋ ਕਈ ਸਕੂਲ ਡਿਸਟ੍ਰਿਕਟਸ ਆ, ਉਹਨਾਂ ਨੇ ਇਕੱਲੇ ਸਕੂਲ ਦੇ ਉੱਤੇ ਜਿਹੜਾ ਉਹ ਛੱਡਿਆ ਆ ਵੀ ਉਹ ਕੈਂਸਲ ਕਰ ਰਹੇ ਆ ਸਕੂਲਾਂ। ਕਈਆਂ ਨੇ ਅੱਜ ਕੀਤੇ ਆ, ਕਈਆਂ ਨੇ ਕੱਲ੍ਹ ਕੀਤੀਆਂ ਸੀਗੀਆਂ। ਸੋ ਹੁਣ ਤੱਕ ਇਕੱਲੇ ਸੈਕਰਾਮੈਂਟੋ ਕਾਊਂਟੀ ਦੇ ਵਿੱਚ 2 ਲੋਕ ਰੁੱਖਾਂ ਦੇ ਡਿੱਗਣ ਕਰਕੇ ਉਹਨਾਂ ਦੇ ਟੈਂਟਾਂ ਦੇ ਉੱਤੇ ਉਹ ਮਰ ਚੁੱਕੇ ਆ, ਜਿਨ੍ਹਾਂ ਨੂੰ ਜਿਹੜਾ ਇਹਨਾਂ ਨੇ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਹੈਗਾ ਆ। ਅਮਨ ਧਾਲੀਵਾਲ ਦੱਸਦੇ ਨੇ ਮਰਸੈਟ ਦਾ ਜਿਹੜਾ ਵਾਲਮਾਰਟ ਵਾਲਾ ਇਲਾਕਾ ਆ ਉਹ ਵੀ ਪੂਰੀ ਤਰ੍ਹਾਂ ਉੱਥੇ ਫਲੱਡਡ ਹੋਇਆ ਪਿਆ ਹੈਗਾ ਆ। ਜੀ, ਸੋ ਕਈ ਸਾਰੇ ਏਰੀਏ 'ਚ ਸ਼ੈਲਟਰ ਸੈਟਅਪ ਕੀਤੇ ਗਏ ਆ। ਐਲਕ ਗਰੋਵ ਕੈਲੀਫੋਰਨੀਆ ਸੈਕਰਾਮੈਂਟੋ ਦੇ ਲਾਗੇ ਜੋ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਆ, ਕਈ ਉਹਨਾਂ ਨੇ ਸ਼ੈਲਟਰ ਸੈਟਅਪ ਕੀਤੇ ਆ, ਕਿਉਂਕਿ ਵਿਲਟਨ 'ਚ ਫਲੱਡਿੰਗ ਹੋਈ ਸੀ, ਹੋਰ ਬਹੁਤ ਸਾਰੇ ਏਰੀਏ 'ਚ ਲੋਕ ਕਾਫੀ ਉੱਥੇ ਸੇਵਾ ਕਰ ਰਹੇ ਆ, ਤੇ ਹਜੇ ਕਿਸੇ ਸਿੱਖ ਆਰਗੇਨਾਈਜੇਸ਼ਨ ਵੱਲੋਂ ਨਹੀਂ ਆਇਆ। ਬੜੀ ਵੱਡੀ ਗਿਣਤੀ 'ਚ ਆਪਣੇ ਗੁਰੂ ਘਰ ਸੈਕਰਾਮੈਂਟੋ ਏਰੀਏ 'ਚ ਆ। ਸੋ ਜੋ ਉਸ ਏਰੀਏ 'ਚ ਕੋਈ ਵੀ ਸ਼ੈਲਟਰ ਕਰ ਰਿਹਾ, ਚਾਹੇ ਰੈੱਡ ਕਰਾਸ ਜਾਂ ਹੋਰ ਵੀ ਆਰਗੇਨਾਈਜੇਸ਼ਨ ਆ, ਉਹਨਾਂ ਨਾਲ ਰਲ ਕੇ ਜ਼ਰੂਰ ਜਿੰਨੀ ਸਪੋਰਟ ਕਰ ਸਕਦੇ ਆ ਆਪਾਂ ਨੂੰ ਜਿਹੜੀ ਆ ਕਰਨੀ ਚਾਹੀਦੀ ਆ, ਜਿਹੜੇ ਇਸ ਮੁਸ਼ਕਲ 'ਚ ਫਸੇ ਹੋਏ ਹੈਗੇ ਆ, ਖਾਸ ਕਰਕੇ ਜੋ ਮੈਡੀਕਲ ਫੀਲਡ ਵਾਲੇ ਹੈਗੇ ਆ। ਜੇ ਕੋਈ ਫਾਰਮਾਸਿਸਟ ਆ, ਡਾਕਟਰਸ ਆ, ਕਈ ਵਾਰੀ ਕੀ ਹੁੰਦਾ ਘਰਾਂ 'ਚੋਂ ਇਵੈਕੂਏਟ ਕਰਨ ਨੂੰ ਕਹਿ ਦਿੰਦੇ, ਫਿਰ ਬੰਦਾ ਦਵਾਈਆਂ ਭੁੱਲ ਜਾਂਦਾ, ਦਵਾਈਆਂ ਲੈ ਨਹੀਂ ਸਕਦਾ, ਤੇ ਉਹ ਜ਼ਰੂਰ ਜੇ ਕੋਈ ਸੇਵਾ ਕਰਨ ਵਾਲਾ ਹੋਵੇ, ਜ਼ਰੂਰ ਇਹਨਾਂ ਆਰਗੇਨਾਈਜੇਸ਼ਨ ਨੂੰ ਮਿਲ ਕੇ ਉੱਥੇ ਉਹਨਾਂ ਨੂੰ ਕਰਨੀ ਚਾਹੀਦੀ ਹੈ। ਜੀ, ਹਰਜੋਤ ਸਿੰਘ ਜੀ, ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਵਿੱਚ ਕੈਪੀਟਲ ਦੇ ਵਿੱਚ ਦੋਨਾਂ ਧਿਰਾਂ ਦੇ ਲਾਅ ਮੇਕਰਸ ਇੱਕ ਚੀਜ਼ ਦੇ ਉੱਤੇ ਐਗਰੀ ਜਿਹੜੇ ਉਹ ਹੋ ਰਹੇ ਨੇ ਵੀ ਸਟੇਟ ਨੂੰ ਆਪਣੇ ਜਿਹੜੇ ਵਾਟਰ ਸਿਸਟਮ ਆ ਉਹਨਾਂ ਨੂੰ ਅਪਡੇਟ ਕਰਨ ਦੀ ਜਿਹੜੀ ਉਹ ਜ਼ਰੂਰਤ ਆ। ਕੈਲੀਫੋਰਨੀਆ ਦੀ ਜਿਹੜੀ ਕਪੈਸਿਟੀ ਆ ਪਾਣੀ ਨੂੰ ਇਕੱਠਿਆਂ ਕਰਨ ਦੀ, ਸਟੋਰ ਕਰਨ ਦੀ, ਕਹਿੰਦੇ ਵੀ ਉਸ ਦੇ ਵਿੱਚ ਇਜ਼ਾਫਾ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅੱਜ ਜੇ ਇੰਨੇ ਮੀਂਹ ਪੈ ਰਹੇ ਆ, ਪਤਾ ਨਹੀਂ ਅਗਲੇ ਸਾਲਾਂ 'ਚ ਕਿੱਦਾਂ ਦੇ ਡਰਾਊਟ ਵਰਗੇ ਕੰਡੀਸ਼ਨ ਰਹਿਣੇ ਆ ਜਾਂ ਫਿਰ ਮੀਂਹ ਪਊਗੇ। ਕਹਿੰਦੇ ਵੀ ਜੇ ਐਟਮੋਸਫੇਰਿਕ ਰਿਵਰਸ ਇੰਨਾ ਪਾਣੀ ਸਿੱਟ ਰਹੀਆਂ ਤੇ ਇਹਨਾਂ ਨੂੰ ਇਕੱਠੇ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਇੱਕ ਅਸੈਂਬਲੀ ਬਿੱਲ 62 ਇਸ ਦੇ ਉੱਤੇ ਚਰਚਾ ਜਿਹੜੀ ਉਹ ਚੱਲ ਰਹੀ ਆ। ਇਹ ਕਈ ਹਫ਼ਤੇ ਪਹਿਲਾਂ ਐਟਮੋਸਫੇਰਿਕ ਰਿਵਰਸ ਜਿਹੜੀਆਂ ਆਈਆਂ ਸੀ ਉਸ ਤੋਂ ਪਹਿਲਾਂ ਇਹ ਪ੍ਰਪੋਜ਼ ਕੀਤਾ ਗਿਆ ਸੀਗਾ। ਅਸੈਂਬਲੀ ਮੈਂਬਰ ਜਿਹੜੇ ਡੇਵਨ ਮੈਥਿਸ ਵਾਈਸੀਲੀਆ ਤੋਂ ਨੇ, ਰਿਪਬਲਿਕਨ ਪਾਰਟੀ ਦੇ, ਇਹਨਾਂ ਨੇ ਪ੍ਰਪੋਜ਼ਲ ਜਿਹੜਾ ਉਹ ਰੱਖਿਆ ਸੀਗਾ ਵੀ ਸਟੇਟ ਨੂੰ ਆਪਣੇ ਜਿਹੜੇ ਟਾਰਗੇਟਸ ਆ ਉਹਨਾਂ ਦੀ ਕਪੈਸਿਟੀ ਵਧਾਉਣ ਦੇ ਲਈ ਕੰਮ ਕਰਨਾ ਚਾਹੀਦਾ ਹੈ। ਤੇ ਕਹਿੰਦੇ 2023 ਤੱਕ 3.7 ਮਿਲੀਅਨ ਏਕੜ ਫੁੱਟ ਪਾਣੀ ਇਕੱਠਾ ਕਰਨ ਦਾ ਜਿਹੜਾ ਗੋਲ ਆ ਇਹ ਹੋਣਾ ਚਾਹੀਦਾ, ਤੇ 2040 ਤੱਕ 4 ਮਿਲੀਅਨ ਏਕੜ ਫੀਟ ਜਿਹੜਾ ਪਾਣੀ ਆ ਉਹ ਇਕੱਠਾ ਕਰਨਾ ਚਾਹੀਦਾ। ਕਹਿੰਦੇ ਲੈਟਸ ਗੈਟ ਦਾ ਸਟੋਰੇਜ ਡਨ, ਲੈਟਸ ਗੈਟ ਇਟ ਬਿਲਡ। ਇਹ ਜਿਹੜੀ ਚੀਜ਼ ਹੈਗੀ ਹੈ। ਸੋ ਕਹਿੰਦੇ ਵੀ ਵਾਟਰ ਸਟ੍ਰੈਟਜੀ ਪਲਾਨ ਜਿਹੜਾ ਪਿਛਲੇ ਸਾਲ ਗਵਰਨਰ ਨਿਊਸਮ ਨੇ ਜਿਹੜਾ ਇੰਟਰੋਡਿਊਸ ਕੀਤਾ ਸੀ ਉਸ ਦੇ ਨਾਲ ਹੀ ਆ। ਸੋ ਕਹਿੰਦੇ ਵੀ ਗਵਰਨਰ ਨੇ ਉੱਦਾਂ ਇਹ ਚੇਤਾਵਨੀ ਦਿੱਤੀ ਸੀਗੀ ਵੀ ਜਿਹੜਾ ਸੂਬਾ ਆ 10% ਆਪਣਾ ਪਾਣੀ ਲੂਜ਼ ਕਰ ਸਕਦਾ ਆ ਵਾਟਰ ਸਪਲਾਈ ਦਾ 2040 ਤੱਕ। ਸੋ ਮੈਥਿਸ ਦੇ ਇਸ ਬਿੱਲ ਦੇ ਨਾਲ ਉਹ ਕਹਿੰਦੇ ਆ ਵੀ ਅਸੀਂ ਇਸੇ ਚੀਜ਼ ਨੂੰ ਪੂਰੀਆਂ ਕਰਨ ਦੀ ਜਿਹੜੀ ਉਹ ਕੋਸ਼ਿਸ਼ ਹੈ। ਤੇ ਨਾਲ ਦੇ ਨਾਲ ਜਿਹੜਾ ਅਸੈਂਬਲੀ ਮੈਂਬਰ ਕ੍ਰਿਸ ਵਾਰਡ ਨੇ ਸੈਨ ਡੀਏਗੋ ਤੋਂ ਡੈਮੋਕ੍ਰੇਟ ਪਾਰਟੀ ਤੋਂ, ਉਹਨਾਂ ਨੇ ਇੱਕ ਹੋਰ ਬਿੱਲ AB 30 ਜਿਹੜਾ ਉਹ ਪੇਸ਼ ਕੀਤਾ। ਕਹਿੰਦੇ ਵੀ ਉਹਦੇ ਨਾਲ ਵਾਟਰ ਸਪਲਾਈ ਤੇ ਫਲੱਡ ਪ੍ਰੀਵੈਂਸ਼ਨ ਨਵੀਂ ਟੈਕਨੋਲੋਜੀ ਦੀ ਵਰਤੋਂ ਕਰਦੇ ਹੋਏ ਉਸ ਨੂੰ ਆਪਟੀਮਾਈਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਹੈਗੀ ਆ। ਸੋ ਦੇਖੋ ਹੁਣ ਕੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਬਣਦਾ ਆ, ਪਰ ਡੈਫੀਨੇਟਲੀ ਇੰਨਾ ਪਾਣੀ ਆਇਆ ਆ ਤੇ ਜਿੰਨਾ ਸਾਂਭ ਹੋ ਸਕਦਾ ਹੈ ਵੱਧ ਸਟੋਰੇਜਸ ਵਾ ਹੋਰ ਚੀਜ਼ਾਂ ਆ ਉਸ ਦੇ ਵੱਲ ਜ਼ਰੂਰ ਤਵੱਜੋ ਦੇਣ ਦੀ ਜ਼ਰੂਰਤ ਹੈਗੀ ਆ। ਸੋ ਬਹੁਤ ਸਾਰੇ ਸਰੋਤੇ ਸਾਡੇ ਪੂਰੇ ਆਲ ਓਵਰ USA, ਕੈਨੇਡਾ, ਇੰਡੀਆ, ਹੋਰ ਮੁਲਕਾਂ 'ਚ ਵੀ ਸੁਣਦੇ ਆ। ਜੇ ਕੈਲੀਫੋਰਨੀਆ ਦੀ ਹੁਣ ਦੀ ਲੇਟੈਸਟ ਸਿਚੁਏਸ਼ਨ ਦੱਸਦੇ ਜਾਈਏ, 9 ਦਰਿਆ ਕੈਲੀਫੋਰਨੀਆ ਦੇ ਇਸ ਵੇਲੇ ਫਲੱਡ ਸਟੇਜ ਤੋਂ ਉੱਪਰ ਜਾ ਰਹੇ ਆ। 32 ਲੋਕੇਸ਼ਨਾਂ ਦੇ ਉੱਤੇ ਜੋ ਮੋਨੀਟਰ ਕਰ ਰਹੇ ਹੈਗੇ ਫਲੱਡ ਕੰਟਰੋਲ ਨੂੰ ਕਰਨ ਦੇ ਲਈ ਵੀ ਇਹ ਲੈਵੀਜ਼ ਇੱਥੇ
ਟੁੱਟ ਸਕਦੀਆਂ ਹੈਗੀਆਂ। ਨੈਸ਼ਨਲ ਵੈਦਰ ਸਰਵਿਸ ਤੇ ਕੈਲੀਫੋਰਨੀਆ ਨਵਾਡਾ ਰਿਵਰ ਫੋਰਕਾਸਟਰ ਸੈਂਟਰ ਨੇ ਇਹ ਦੱਸਿਆ ਹੈਗਾ। ਸਭ ਤੋਂ ਵੱਧ ਖਤਰਾ ਕੰਜ਼ਿਊਮਰ ਰਿਵਰ ਸੈਕਰਾਮੈਂਟੋ ਦੇ ਵਿੱਚ ਹੈਗਾ, ਕਿਉਂਕਿ ਉੱਥੇ ਤਿੰਨ ਜਗ੍ਹਾ ਦੇ ਉੱਤੇ ਲੈਵੀ ਬ੍ਰੀਚ ਹੋਈ ਸੀ, ਜਿਨ੍ਹਾਂ ਕਰਕੇ ਪਿੱਛੇ ਫਲੱਡ ਵਿਲਟਨ ਟਾਊਨ ਹੋਰ ਜਗ੍ਹਾ ਆਏ ਸੀਗੇ। ਇਸ ਤੋਂ ਬਿਨਾਂ ਬੀਅਰ ਕ੍ਰੀਕ ਮਰਸਡ ਕਾਉਂਟੀ ਦੇ ਵਿੱਚ, ਸੈਨ ਲੋਰੈਂਜ਼ੋ ਰਿਵਰ ਸੈਂਤਾ ਕਰੂਜ਼ ਕਾਉਂਟੀ ਦੇ ਵਿੱਚ, ਵਾਟਸਨਵਿਲ ਵਾਲਾ ਏਰੀਆ ਬਹੁਤ ਜ਼ਿਆਦਾ ਜਿਹੜਾ ਫਲੱਡਡ ਆ, ਰਸ਼ੀਅਨ ਰਿਵਰ ਸਨੋਮਾ ਚ, ਮੈਂਡੋਸੀਨੋ ਕਾਉਂਟੀ ਦੇ ਵਿੱਚ, ਕਾਰਮਲ ਰਿਵਰ ਮੌਂਟਰੇ ਕਾਉਂਟੀ ਦੇ ਵਿੱਚ, ਪਹਾਰੋ ਰਿਵਰ ਸੈਂਤਾ ਕਰੂਜ਼ ਚ ਤੇ ਹੋਰ ਮੌਂਟਰੀ ਕਾਉਂਟੀ ਦੇ ਵਿੱਚ। ਮਾਸ ਇਵੈਕੂਏਸ਼ਨ ਜੋ ਆ ਉਹ ਸਦਰਨ ਕੈਲੀਫੋਰਨੀਆ ਦਾ ਟਾਊਨ ਮੌਂਟੇਸੀਟੋ ਆ, ਉੱਥੇ ਕੀਤੀ ਗਈ ਹੈਗੀ ਆ। ਉੱਥੇ ਹਰ ਇੱਕ ਬੰਦੇ ਨੂੰ ਕਿਹਾ ਗਿਆ ਵੀ ਇਸ ਟਾਊਨ ਚੋਂ ਬਾਹਰ ਨਿਕਲ ਜਾਓ, ਤੇ ਪੁਲਿਸ ਜਿਹੜੀ ਆ ਉਹ ਸਪੀਕਰ ਲਾ ਕੇ ਸਾਰਿਆਂ ਨੂੰ ਉੱਥੋਂ ਕੱਢ ਰਹੀ ਹੈਗੀ ਆ। ਸੋ ਤੈਨੂੰ ਇਹ ਦੱਸਦੇ ਜਾਈਏ, ਇਹ ਉਹੀ ਟਾਊਨ ਆ ਮੌਂਟੇਸੀਟੋ ਜਿੱਥੇ 2018 ਦੇ ਵਿੱਚ ਮੱਡ ਸਲਾਈਡਿੰਗ ਤੇ ਫਲੱਡਿੰਗ ਹੋਈ ਸੀ। 5 ਸਾਲਾਂ ਬਾਅਦ ਜਿਹੜਾ ਇੰਨਾ ਜ਼ਿਆਦਾ ਨੁਕਸਾਨ ਉੱਥੇ ਹੋ ਰਿਹਾ। ਨੈਸ਼ਨਲ ਗਾਰਡ ਕੈਲੀਫੋਰਨੀਆ ਦੇ ਵੀ ਉੱਥੇ ਗਵਰਨਰ ਨੇ ਜਿਹੜੇ ਆ ਉਹ ਭੇਜ ਦਿੱਤੇ ਹੈਗੇ ਆ। ਸੋ ਇਹ ਸੈਕਰਾਮੈਂਟੋ ਤੇ ਸਨਮਾਈਕਿਨ ਰਿਵਰ ਦੋਨੋਂ ਇਹਨਾਂ ਦੇ ਉੱਤੇ ਵੀ ਜਿਹੜੀ ਫਲੱਡ ਸਟੇਜ ਦੇ ਉੱਤੇ ਹੁਣ ਇਸ ਟਾਈਮ ਜੋ ਆ ਸਿਚੁਏਸ਼ਨ ਪਹੁੰਚੀ ਹੋਈ ਆ। ਸੈਨ ਲੋਰੈਂਜ਼ੋ 24-25 ਫੁੱਟ ਦੇ ਉੱਤੇ ਪਾਣੀ ਉੱਥੇ ਜਾ ਰਿਹਾ ਹੈਗਾ ਜੀ। 2018 ਦੀ ਜਿਹੜੀ ਹਰਜੋਤ ਸਿੰਘ ਨੇ ਮੌਂਟੇਸੀਟੋ ਦੀ ਗੱਲ ਕਰਦੇ ਆ, ਉਦੋਂ 23 ਜਣਿਆਂ ਦੀਆਂ ਮੌਤਾਂ ਹੋਈਆਂ ਸੀ ਉੱਥੇ। ਮੱਡ ਤੇ ਡੈਬਰੀਜ਼ ਜਿਹੜੀ ਥਾਮਸ ਫਾਇਰ ਤੋਂ ਬਾਅਦ ਦੇ ਵਿੱਚ ਜਿਹੜੀ ਉਹ ਆਈ ਸੀ, 100 ਤੋਂ ਵੱਧ ਘਰਾਂ ਦਾ ਨੁਕਸਾਨ ਵੀ ਨਾਲ ਉਸ ਤੇ ਹੋਇਆ ਸੀਗਾ। ਸੋ ਇਹ ਬੜੀ ਚਿੰਤਾਜਨਕ ਸਥਿਤੀ ਜਿਹੜੀ ਹੈ ਇਸ ਟਾਈਮ ਬਣੀ ਪਈ ਹੈ ਜੀ। ਥੋੜੇ ਜਿਹੇ ਇੱਕ ਕਵਰਾਂ ਕਰਕੇ ਫਿਰ ਆਪਾਂ ਬ੍ਰੇਕ ਲੈਣੀ ਆ, ਤੇ ਕਿਉਂਕਿ ਅੱਜ ਇੰਸ਼ੋਰੈਂਸ ਦਾ ਵੀ ਗੱਲਬਾਤ ਕਰਨੀ ਆ। ਤੇ ਜੇ ਫੈਡਰਲ ਲੈਵਲ ਦੇ ਉੱਤੇ ਆਪਾਂ ਗੱਲਬਾਤ ਕਰਦੇ ਜਾਈਏ, ਨਵੇਂ ਬਣੇ ਹੋਏ ਸਪੀਕਰ ਕੈਬਨ ਮੈਕਾਰਥੀ ਉਹ ਤੇ ਹੋਰ ਰਿਪਬਲਿਕਨਸ ਇਹ ਕਹਿ ਰਹੇ ਆ ਵੀ ਅਸੀਂ ਹਾਊਸ ਦੇ ਵਿੱਚ ਬਿੱਲ ਲੈ ਕੇ ਆ ਰਹੇ ਹਾਂ ਜਿਹਦੇ ਮੁਤਾਬਕ IRS ਨੂੰ ਖਤਮ ਕੀਤਾ ਜਾਵੇ ਤੇ ਇਨਕਮ ਟੈਕਸ ਨੂੰ ਵੀ ਖਤਮ ਕੀਤਾ ਜਾਵੇ। ਸੋ ਇਹ ਕਿਸ ਤਰ੍ਹਾਂ ਫਿਰ ਚੱਲੂਗੀ ਸਰਕਾਰ, ਇਹ ਤਾਂ ਬਾਅਦ ਚ ਪਤਾ ਲੱਗੂਗਾ। ਪਰ ਰਿਪਬਲਿਕਨਸ ਕਹਿੰਦੇ ਆ ਵੀ ਹਾਊਸ ਆਫ ਰਿਪਰੈਜ਼ੈਂਟੇਟਿਵਸ ਵੋਟ ਕਰਨਗੇ IRS ਨੂੰ ਖਤਮ ਕਰਨ ਦੇ ਲਈ ਤੇ ਇਨਕਮ ਟੈਕਸ ਨੂੰ ਖਤਮ ਕਰਨ ਦੇ ਲਈ। ਸੋ ਇਹ ਪਾਸ ਹੋਊਗਾ, ਇਹ ਤਾਂ ਬਾਅਦ ਚ ਪਤਾ ਲੱਗੂਗਾ, ਕਿਉਂਕਿ ਸੈਨੇਟ ਦੇ ਵਿੱਚ ਵੀ ਪਾਸ ਹੋਣਾ ਪੈਣਾ ਆ ਤੇ ਸੈਨੇਟ ਦੇ ਵਿੱਚ ਮੈਜੋਰਟੀ ਹੈ ਨਹੀਂ। ਤੇ ਪਰ ਇਹ ਤੋਂ ਇਹ ਲੱਗ ਰਿਹਾ ਵੀ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ ਵੀ 87,000 ਦੇ ਕਰੀਬ ਨਵੇਂ EMPLOYEE ਅਸੀਂ ਹਾਇਰ ਕਰਾਂਗੇ IRS ਦੇ ਵਿੱਚ, ਉਹਨਾਂ ਦੇ ਉੱਤੇ ਜ਼ਰੂਰ ਇਹ ਜਿਹੜਾ ਕੱਟ ਕਰ ਸਕਦੇ ਆ। ਤੇ ਇਹ ਹੁਣ ਦੇਖਦੇ ਆ ਵੀ ਕਿੱਦਣ ਜਿਹੜਾ ਬਿੱਲ ਆ ਇਹ ਜਿਹੜਾ ਲੈ ਕੇ ਆਉਂਦੇ ਹੈਗੇ ਕਾਂਗਰਸ ਚ। ਜੀ ਬਿਲਕੁਲ। ਇਹ ਕਹਿੰਦੇ ਵੀ $100 ਬਿਲੀਅਨ ਦੀ ਫੰਡਿੰਗ ਜਿਹੜੀ ਅਸੀਂ ਇਸ ਦੇ ਵਿੱਚੋਂ ਕੱਟ ਜਿਹੜੀ ਉਹ ਕਰਨਾ ਚਾਹੁੰਦੇ ਆ। ਸੋ ਜਿਹੜਾ ਸੋਚਦੇ ਸੀਗੇ ਵੀ ਜਿਨ੍ਹਾਂ ਲੋਕਾਂ ਨੇ ਘਪਲੀਆਂ ਕੀਤੇ ਆ ਵੀ ਉਹਨਾਂ ਦੇ ਆਡਿਟ ਵਗੈਰਾ ਜਿਹੜੇ ਹੋਣਗੇ, ਲੱਗਦਾ ਉਹਨਾਂ ਨੂੰ ਹੁਣ ਸਾਥੀ ਮਿਲ ਗਏ ਉੱਥੇ ਕਾਂਗਰਸ ਦੇ ਵਿੱਚ ਵੀ। ਚਲੋ ਹੁਣ ਚੱਕਰ ਕੋਈ ਨਹੀਂ ਆ, ਆਪਣਾ ਸ਼ਾਇਦ ਇਸ ਦੇ ਵਿੱਚ ਬਚਾਅ ਜਿਹੜਾ ਉਹ ਹੋ ਸਕਦਾ ਹੈ। ਸੋ ਦੇਖੋ ਕਿ ਅੱਗੇ ਕੀ ਬਣਦਾ ਆ, ਪਰ ਇਹ ਕਾਫੀ ਮੁੱਦਾ ਜਿਹੜਾ ਗਰਮਾਉਣ ਵਾਲਾ ਹੈਗਾ ਆ। ਸੋ ਇੱਕ ਬ੍ਰੇਕ ਲੈਣੇ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਮੈਕਾਰਥੀ ਹੋਣਾ ਨੇ ਬਾਈਡਨ ਦੇ ਜਿਹੜੇ ਉਹਨਾਂ ਦੇ ਜਿਹੜੇ ਇੱਕ ਪ੍ਰਾਈਵੇਟ ਸੈਂਟਰ ਤੋਂ ਮਿਲੇ ਕਲਾਸੀਫਾਈਡ ਡਾਕੂਮੈਂਟਸ ਆ, ਉਹਦੇ ਉੱਤੇ ਕੀ ਟਿੱਪਣੀ ਜਿਹੜੀ ਉਹ ਕੀਤੀ ਆ ਤੇ ਹੋਰ ਕੀ ਕੁਝ ਚੱਲ ਰਿਹਾ ਸਿਆਸਤ ਨੂੰ ਜਿਹੜਾ ਉਹ ਲੈ ਕੇ, ਉਹ ਆਪਣੇ ਤੁਹਾਡੇ ਨਾਲ ਚਰਚਾ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ।
ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ। ਕੈਵਿਨ ਮੈਕਾਰਥੀ ਬਣੇ ਜਿਹੜੇ ਹਾਊਸ ਦੇ ਸਪੀਕਰ ਰੀਸੈਂਟ, ਉਹਨਾਂ ਨੇ ਜਿਹੜੇ ਜੋ ਬਾਈਡਨ ਦੇ ਇੱਕ ਪ੍ਰਾਈਵੇਟ ਜਿਹੜੀ ਪਲੇਸ ਤੋਂ ਲੱਭੇ ਦਸਤਾਵੇਜ਼, ਕਲਾਸੀਫਾਈਡ ਮਾਰਕਡ ਡਾਕੂਮੈਂਟਸ, ਉਸ ਦੇ ਉੱਤੇ ਜਿਹੜੀ ਟਿੱਪਣੀ ਕਰਦੇ ਹੋਏ ਕਿਹਾ ਵੀ ਕਹਿੰਦੇ ਵੀ ਡੈਮੋਕ੍ਰੇਟਸ ਨੇ ਆਪਣਾ ਹੱਥ ਜਿਹੜਾ ਆ ਓਵਰਪਲੇ ਕੀਤਾ ਆ, ਦੇ ਓਵਰਪਲੇਡ ਦੇਅਰ ਹੈਂਡ। ਉਹ ਕਹਿੰਦੇ ਵੀ ਅੱਛਾ ਇੰਨੇ ਸਾਲਾਂ ਬਾਅਦ ਲੱਭੇ ਆ। ਸੋ ਉਹਨਾਂ ਨੇ ਸਰਕਾਸਟਿਕਲੀ ਜਦੋਂ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਇਸ ਤਰੀਕੇ ਦੇ ਨਾਲ ਕਿਹਾ, ਕਹਿੰਦੇ ਵੀ ਇੱਥੋਂ ਇਹ ਪਤਾ ਲੱਗਦਾ ਹੈ ਵੀ ਜਿਹੜੇ ਡੈਮੋਕ੍ਰੇਟਸ ਆ ਉਹ ਮਾਰ-ਆ-ਲਾਗੋ ਦੇ ਵਿੱਚ ਫੜੇ ਗਏ ਕਲਾਸੀਫਾਈਡ ਡਾਕੂਮੈਂਟਸ ਨੂੰ ਪੋਲੀਟੀਕਲ ਮੁੱਦਾ ਜਿਹੜਾ ਇੱਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ। ਪੈਨ ਬਾਈਡਨ ਸੈਂਟਰ ਦੇ ਵਿੱਚੋਂ ਇਹ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਆ ਉਹ ਫੜੇ ਗਏ ਆ। ਕੱਲ੍ਹ ਜਿਹੜੀ ਆ ਇਸ ਦੀ ਖਬਰ ਆਈ ਆ। 6 ਸਾਲ ਪਹਿਲਾਂ ਦੇ ਜਿਹੜੇ ਡਾਕੂਮੈਂਟਸ ਜਦੋਂ ਇਹ ਉਪ ਰਾਸ਼ਟਰਪਤੀ ਸੀਗੇ ਉਦੋਂ ਦੇ ਪਏ ਦੱਸੇ ਇੱਥੇ ਜਾਂਦੇ ਨੇ, ਤੇ ਹੁਣ ਜਿਹੜੀ ਡਿਪਾਰਟਮੈਂਟ ਆਫ ਜਸਟਿਸ ਆ ਉਹਨਾਂ ਨੇ ਇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਵੀ ਇਹ ਇੱਥੇ ਕਿੱਦਾਂ ਪਹੁੰਚੇ ਤੇ ਕਿਹੜੇ ਡਾਕੂਮੈਂਟਸ ਆ ਜਿਹੜੇ ਇੱਥੇ ਪੈਨ ਬਾਈਡਨ ਸੈਂਟਰ ਦੇ ਵਿੱਚ ਪਏ ਰਹੇ ਹੈਗੇ ਆ। ਸੋ ਇਹ ਵੀ ਆਪਾਂ ਦੇਖ ਸਕਦੇ ਹਾਂ ਮੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਹੋਰ ਇਨਵੈਸਟੀਗੇਸ਼ਨਸ ਟਰੰਪ ਹੁਣਾਂ ਖਿਲਾਫ ਚੱਲਦੀਆਂ ਆ, ਇਸ ਦੇ ਵਿੱਚ ਵੀ ਕੋਈ ਜਿਹੜੀ ਸਿਲੈਕਟ ਕਮੇਟੀ ਆ ਇੱਦਾਂ ਦੀ ਕਮੇਟੀ ਦੇ ਸਾਹਮਣੇ ਜਿਹੜਾ ਆ ਕਈਆਂ ਨੂੰ ਸਵਾਲਾਂ ਦੇ ਜਵਾਬ ਦੇਣੇ ਪੈਣ। ਜੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਗੱਲਬਾਤ ਕਰਦੇ ਜਾਈਏ। ਯੂਕਰੇਨ ਤੇ ਰਸ਼ੀਆ ਦੀ ਜੋ ਲੜਾਈ ਆ ਉਹ ਇੱਕ ਵਾਰੀ ਫੇਰ ਬਹੁਤ ਤੇਜ਼ ਹੋ ਗਈ ਆ। ਰਸ਼ੀਆ ਵਾਲਿਆਂ ਨੇ ਯੂਕਰੇਨ ਦਾ ਇੱਕ ਲੂਣ ਵਾਲਾ ਜੋ ਟਾਊਨ ਆ, ਲੂਣ ਮਾਈਨਿੰਗ ਦਾ, ਸਾਲਟ ਮਾਈਨਿੰਗ ਟਾਊਨ ਸੋਲੇਡਾਰ ਦੇ ਵਿੱਚ, ਉਸ ਦੇ ਉੱਤੇ ਪੂਰੀ ਤਰ੍ਹਾਂ ਕਹਿੰਦੇ ਕੰਟਰੋਲ ਕਰ ਰਿਹਾ ਹੈਗਾ ਆ। ਰਸ਼ੀਆ ਦੇ ਟਰੂਪਸ ਨੇ ਉੱਥੇ ਬੰਬਾਰਡਮੈਂਟ ਬਹੁਤ ਕੀਤੀ ਸੀ। ਸੋਲੇਡਾਰ ਜੋ ਟਾਊਨ ਆ ਬੈਂਕਮੁਟ ਏਰੀਏ ਦੇ ਲਾਗੇ ਹੈਗਾ ਆ, ਤੇ ਕਾਫੀ ਕਹਿੰਦੇ ਪਈ ਖੂਨੀ ਲੜਾਈ ਉੱਥੇ ਹੋਈ ਹੈਗੀ ਦੋਨਾਂ ਫੌਜਾਂ ਦੇ ਵਿਚਕਾਰ। ਤੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਇਹ ਕਿਹਾ ਆ ਵੀ ਉੱਥੇ ਸਿਚੁਏਸ਼ਨ ਬਹੁਤ ਬੁਰੀ ਆ, ਤੇ ਰਸ਼ੀਆ ਵਾਲਿਆਂ ਨੇ ਕਹਿਤਾ ਆ ਵੀ ਅਸੀਂ ਆਲਰੇਡੀ ਇਸ ਸ਼ਹਿਰ ਨੂੰ ਆਪਣੇ ਕੰਟਰੋਲ ਦੇ ਵਿੱਚ ਲੈ ਲਿਆ। ਜੀ ਬਿਲਕੁਲ। ਇੱਕ ਜਿਹੜੀ ਚੰਗੀ ਖਬਰ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਆ, ਓਜ਼ੋਨ ਲੇਅਰ ਜਿਹੜੀ ਇੱਕ ਲੇਅਰ ਜਿਹੜੀਆਂ ਕਹਿ ਸਕਦੇ ਵੀ ਖਤਰਨਾਕ ਰੇਜ਼ ਆਉਂਦੀਆਂ ਨੇ ਸੂਰਜ ਦੇ ਵੱਲੋਂ ਬ੍ਰਹਿਮੰਡ ਦੇ ਵਿੱਚੋਂ, ਉਹਨਾਂ ਨੂੰ ਰੋਕਣ ਦੇ ਵਿੱਚ ਉਹ ਅਹਿਮ ਭੂਮਿਕਾ ਨਿਭਾਉਂਦੀ ਆ। ਪਿਛਲੇ ਕੁਝ ਦਹਾਕਿਆਂ ਦੇ ਵਿੱਚ ਦੇਖਿਆ ਗਿਆ ਸੀਗਾ ਵੀ ਉਹ ਖੁਰਨੀ ਸ਼ੁਰੂ ਹੋ ਗਈ ਸੀ, ਪਰ ਉਸ ਤੋਂ ਬਾਅਦ ਦੇ ਵਿੱਚ ਉਸ ਓਜ਼ੋਨ ਡੈਮੇਜ ਕੈਮੀਕਲਸ ਦੇ ਉੱਤੇ ਬੈਨ ਲਾਇਆ ਗਿਆ, ਤੇ ਹੁਣ 40 ਸਾਲਾਂ ਕੁਝ ਦਹਾਕਿਆਂ ਦੇ ਵਿੱਚ ਇਹ ਕਹਿੰਦੇ ਰਿਕਵਰ ਹੋਣੀ ਸ਼ੁਰੂ ਹੋਈ ਆ। ਤੇ ਸਾਇੰਸਦਾਨਾਂ ਨੇ ਇਹ ਜਿਹੜੀ ਅੱਜ ਗੱਲ ਆਖੀ ਆ, ਕਹਿੰਦੇ ਵੀ ਜੇ ਇਸੇ ਤਰੀਕੇ ਦੇ ਨਾਲ ਹੀ ਗੱਲ ਰਹੇ ਤੇ ਆਪਾਂ ਓਜ਼ੋਨ ਨੂੰ ਡੈਮੇਜ ਕਰਨ ਵਾਲੇ ਕੈਮੀਕਲਸ ਨੂੰ ਨਹੀਂ ਵਰਤਾਂਗੇ ਤਾਂ ਅਗਲੇ 40 ਸਾਲਾਂ ਦੇ ਵਿੱਚ ਜਿਹੜੀ ਓਜ਼ੋਨ ਦੀ ਲੇਅਰ ਆ ਉਹ ਆਪਣੇ ਆਪ ਨੂੰ ਮੁੜ ਸੁਰਜੀਤ ਕਰ ਲਵੇਗੀ। ਮਈ 1985 ਤੋਂ ਵਿੱਚ ਕਹਿੰਦੇ ਵੀ ਓਜ਼ੋਨ ਦੀ ਲੇਅਰ ਦੇ ਵਿੱਚ ਇੱਕ ਸੁਰਾਖ ਜਿਹੜਾ ਆ ਉਹ ਮਿਲਿਆ ਸੀਗਾ, ਤੇ ਇਹ ਜਿਹੜੇ ਕਲੋਰੋਫਲੋਰੋਕਾਰਬਨਸ ਯੂਜ਼ਲੀ ਹੁੰਦੇ ਆ, ਇਹ ਰੈਫਰੀਜਰੈਂਟਸ, ਐਰੋਸੋਲ ਸਪਰੇਜ਼ ਤੇ ਸੋਲਵੈਂਟਸ ਦੇ ਵਿੱਚ ਪਾਏ ਜਾਂਦੇ ਆ, ਉਹ ਸਭ ਤੋਂ ਵੱਧ ਇਸ ਨੂੰ ਨੁਕਸਾਨ ਪਹੁੰਚਾਉਂਦੇ ਆ। ਤੇ ਇਸ ਦੇ ਉੱਤੇ ਬੈਨ ਜਿਹੜਾ ਉਹ ਲਾਇਆ ਗਿਆ ਸੀ। ਮੌਂਟਰੀਅਲ ਪ੍ਰੋਟੋਕਾਲ ਇੱਕ ਐਗਰੀਮੈਂਟ ਹੋਇਆ ਸੀ ਉਸ ਜਿਹੜੀ ਸੁਰਾਖ ਲੱਭਣ ਤੋਂ ਬਾਅਦ ਦੇ ਵਿੱਚ, ਤੇ ਫਿਰ ਜਿਹੜੇ ਸਾਰਿਆਂ ਨੇ ਇਸ ਦੇ ਉੱਤੇ ਬੈਨ ਲਾਇਆ। ਤੇ ਹੁਣ ਕਹਿੰਦੇ ਆ ਵੀ ਆਪਣੇ ਆਪ ਇਹ ਜਿਹੜੀ ਓਜ਼ੋਨ ਦੀ ਲੇਅਰ ਆ ਉਹ ਹੁਣ ਠੀਕ ਜਿਹੜੀ ਹੋ ਰਹੀ ਆ। ਜਿਹੜੀਆਂ ਸੂਰਜ ਤੋਂ ਆ ਰਹੀਆਂ ਅਲਟਰਾਵਾਇਲਟ ਰੇਡੀਏਸ਼ਨਸ ਆ ਜਿਹੜੀਆਂ ਕਿ ਬਹੁਤ ਹਾਨੀਕਾਰਕ ਹੁੰਦੀਆਂ ਆ ਇਨਸਾਨਾਂ ਦੇ ਲਈ, ਉਸ ਨੂੰ ਰੋਕਣ ਦੇ ਵਿੱਚ ਓਜ਼ੋਨ ਲੇਅਰ ਮੇਨ ਜ਼ਿੰਮੇਵਾਰ ਹੁੰਦੀ ਹੈ। ਬੈਡ ਬਾਥ ਐਂਡ ਬਿਯੋਂਡ ਕਹਿੰਦੇ ਪਈ ਉਹਨਾਂ ਦੇ ਕੋਲ ਕੋਈ ਹੁਣ ਆਪਸ਼ਨ ਨਹੀਂ ਹੈਗੀ ਬੈਂਕਰਪਸੀ ਤੋਂ ਬਚਣ ਦੀ। ਉਹਨਾਂ ਦੀਆਂ ਜੋ ਸੇਲਸ ਆ ਪਿਛਲੇ 2 ਸਾਲਾਂ ਦੇ ਦੌਰਾਨ ਬਹੁਤ ਬੁਰੀਆਂ ਗਈਆਂ। 2020 ਦੇ ਵਿੱਚ ਉਹਨਾਂ ਨੇ 17% ਸੇਲਸ ਡਾਊਨ ਗਈਆਂ, 2021 ਦੇ ਵਿੱਚ 21%, ਤੇ ਜੋ ਨਵਾਂ ਡਾਟਾ ਆਇਆ ਹੈਗਾ ਆ 2022 ਦੇ ਵਿੱਚ 33% ਜੋ ਉਹਨਾਂ ਦੀ ਸੇਲਸ ਆ ਡਾਊਨ ਗਈ ਆ। ਇੱਕ ਵਾਰੀ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਵੀ ਅਸੀਂ 200 ਦੇ ਕਰੀਬ ਆਪਣੇ ਜਿਹੜੇ ਸਟੋਰ ਆ ਉਹਨਾਂ ਨੂੰ ਬੰਦ ਕਰ ਦਾਂਗੇ ਤੇ ਉਸ ਤੋਂ ਕੁਝ ਫਾਇਦਾ ਹੋਊਗਾ, ਉਹ ਸਟੋਰ ਬੰਦ ਵੀ ਕੀਤੇ ਗਏ ਹੈਗੇ ਆ। ਉਸ ਤੋਂ ਬਿਨਾਂ ਹੁਣ ਉਹਨਾਂ ਨੇ ਆਪਣੀ ਜੋ ਮੈਨੇਜਮੈਂਟ ਆ ਉਹਦੇ ਵਿੱਚ ਵੀ ਬਹੁਤ ਜ਼ਿਆਦਾ ਚੇਂਜ ਕੀਤੀਆਂ, ਕਾਫੀ ਕੱਟ ਕੀਤੇ, ਪਰ ਲੱਗਦਾ ਨਹੀਂ ਕਹਿੰਦੇ ਵੀ ਬੈਡ ਬਾਥ ਐਂਡ ਬਿਯੋਂਡ ਸਰਵਾਈਵ ਕਰ ਸਕੂਗਾ। ਉਹਨਾਂ ਦਾ ਜਿਹੜਾ ਸ਼ੇਅਰ ਆ ਉਹ ਬਹੁਤ ਹੀ ਡਾਊਨ ਥੱਲੇ
ਜਿਹੜਾ ਚਲਾ ਗਿਆ ਹੈ। ਜੀ, ਕੈਲੀਫੋਰਨੀਆ ਦੀ ਕਹਿ ਸਕਦੇ ਹਾਂ ਵੀ ਪੁਰਾਣੀ ਤੇ ਸਭ ਤੋਂ ਬਜ਼ੁਰਗ ਜਿਹੜੀ ਸੈਨੇਟਰ ਡਾਇਨ ਫਾਈਨਸਟਾਈਨ ਨੂੰ ਇੱਕ ਚੁਣੌਤੀ ਮਿਲ ਸਕਦੀ ਆ। ਕੈਲੀਫੋਰਨੀਆ ਦੀ ਹੀ ਰਿਪਰੈਜ਼ੈਂਟੇਟਿਵ ਕੇਟੀ ਪੋਰਟਰ ਉਸ ਨੇ ਅਨਾਉਂਸ ਕਰ ਦਿੱਤਾ ਹੈ ਵੀ 2024 ਦੇ ਵਿੱਚ ਉਹ ਸੈਨੇਟ ਦੇ ਇਲੈਕਸ਼ਨ ਦੀ ਕੈਂਡੀਡੇਸੀ ਦੇ ਲਈ ਉਮੀਦਵਾਰ ਹੋਵੇਗੀ। ਇਸ ਦੀ ਜਿਹੜੀ ਉਮਰ ਆ ਹਰਜੋਤ ਸਿੰਘ ਜੀ 50 ਕੁ ਸਾਲ ਆ ਤੇ ਜਿਹੜੀ ਫਾਈਨਸਟਾਈਨ ਆ ਉਹ 90 ਸਾਲਾਂ ਦੀ ਜਿਹੜੀ ਆ ਉਸ ਨੂੰ ਢੁਕੰਦੀ 99 ਸਾਲਾਂ ਦੀ ਇਸ ਟਾਈਮ ਹੋ ਚੁੱਕੀ ਆ। ਪੋਰਟਰ ਜਿਹੜੀ ਆ ਉਹ 49 ਸਾਲਾਂ ਦੀ ਆ। ਸੋ ਫਰਕ ਇਸ ਦੇ ਵਿੱਚ ਬਹੁਤ ਆ। ਇਹ ਹਾਊਸ ਦੇ ਵਿੱਚ ਆਲਰੇਡੀ ਰਿਪਰੈਜ਼ੈਂਟੇਟਿਵ ਜਿਹੜੀ ਉਹ ਹੈਗੀ ਆ ਤੇ ਹੁਣ ਕਹਿੰਦੀ ਆ ਵੀ ਉਹ US ਸੈਨੇਟ ਦੇ ਲਈ ਰਨ ਕਰੇਗੀ। ਉੱਦਾਂ ਫਾਈਨਸਟਾਈਨ ਨੇ ਕਹਿੰਦੇ ਇਨੀਸ਼ੀਅਲ ਪੇਪਰ ਵਰਕ ਰੀ ਇਲੈਕਸ਼ਨ ਦੇ ਲਈ ਜਿਹੜੇ 2024 ਦੇ ਵਿੱਚ ਆਉਣੀ ਆ ਕੈਲੀਫੋਰਨੀਆ ਦੀ ਸੈਨੇਟ ਦੇ ਲਈ ਉਸ ਦੇ ਲਈ ਭਰ ਦਿੱਤਾ ਆ। ਅੰਦਰ ਖਾਤੇ ਵੀ ਬਹੁਤ ਜਿਹੜੇ ਲੋਕ ਡੈਮੋਕ੍ਰੇਟ ਪਾਰਟੀ 'ਚ ਵੀ ਇਸ ਦਾ ਵਿਰੋਧ ਕਰ ਰਹੇ ਆ ਵੀ ਇਹ ਹੁਣ ਬਹੁਤ ਜ਼ਿਆਦਾ ਬਜ਼ੁਰਗ ਹੋ ਚੁੱਕੀ ਆ, ਇਹ ਹੁਣ ਆਪਣੀ ਸੇਵਾ ਸੁਵਾ ਕਰਾਵੇ ਜਾ ਕੇ ਕਿਤੇ ਹੋਰ ਆਰਾਮ ਕਰੇ, ਨਾ ਕਿ ਜਿਹੜੀ ਹੁਣ ਸੈਨੇਟ ਦੇ ਵਿੱਚ ਜਾਵੇ। ਸੋ ਹੁਣ ਦੇਖੋ ਅੱਗੇ ਕੀ ਬਣਦਾ ਆ। ਪਰ ਚੁਣੌਤੀ ਇਸ ਬੀਬੀ ਨੇ ਜਿਹੜੀ ਆਲਰੇਡੀ ਕਰ ਦਿੱਤੀ ਆ। ਉਸਨੇ ਆਪਣੀ ਇੱਕ ਵੀਡੀਓ ਆਪਣੇ ਸਪੋਰਟਰਸ ਨੂੰ ਜਿਹੜੀ ਘੱਲਦੇ ਹੋਏ ਕਿਹਾ ਆ ਵੀ ਮੈਂ ਬਹੁਤ ਮਾਣ ਦੇ ਨਾਲ ਅੱਜ ਆਪਣੀ ਕੈਂਡੀਡੇਸੀ ਅਨਾਊਂਸ ਕਰ ਰਹੀ ਹਾਂ ਤੇ ਮੈਂ ਜਿਹੜੇ ਸਪੈਸ਼ਲ ਇੰਟਰਸਟ ਆ ਉਹਨਾਂ ਦੇ ਉਲਟ ਤੇ ਜਿਹੜੇ ਇਕਨੋਮੀ ਦਾ ਇੰਬੈਲੈਂਸ ਬਣਿਆ ਪਿਆ ਆ ਤੇ ਉਹਨਾਂ ਦੇ ਉਲਟ ਜਿਹੜਾ ਮੈਂ ਹਮੇਸ਼ਾ ਜਿਹੜੀ ਉਹ ਲੜਦੀ ਰਹੂੰਗੀ। ਕਹਿੰਦੀ ਮੈਂ ਇਕੱਲੀ ਵਿਰੋਧੀ ਪਾਰਟੀ ਦੇ ਲੀਡਰਾਂ ਦੇ ਉਲਟ ਨਹੀਂ, ਆਪਣੀ ਪਾਰਟੀ ਦੇ ਲੀਡਰ ਜਿਹੜੇ ਆ ਉਹਨਾਂ ਦੇ ਉਲਟ ਵੀ ਜਿੱਥੇ ਗਲਤ ਆ ਉਹ ਖੜਦੀ ਰਹੀ ਹੈਗੀ ਆ। ਸੋ ਕਾਰਪੋਰੇਟ ਪੈਕ ਮਨੀ ਨੂੰ ਉਹ ਰਿਜੈਕਟ ਕਹਿੰਦੀ ਮੈਂ ਕਰਦੀ ਹਾਂ ਤੇ ਲੌਬੀਇਸਟ ਨੂੰ ਜਿਹੜਾ ਆ ਉਹ ਰਿਜੈਕਟ ਕਰਨਾ ਚਾਹੁੰਦੀ ਆ। ਸੋ ਦੇਖੋ ਇਸ ਦਾ ਇਹ ਜਿਹੜਾ ਹੁਣ ਕੈਂਪੇਨ ਆ ਅੱਗੇ ਕਿੱਥੇ ਤੱਕ ਪਹੁੰਚੂਗਾ। ਪਰ ਫਾਈਨਸਟਾਈਨ ਨੂੰ ਇੱਕ ਵਿਰੋਧੀ ਜਿਹੜਾ ਇੱਕ ਹਿਸਾਬ ਦੇ ਨਾਲ ਸਾਹਮਣੇ ਟੱਕਰ ਗਿਆ ਆ ਜੀ। ਤੇ ਹਰਜੋਤ ਸਿੰਘ ਜੀ ਹੁਣ ਆਪਾਂ ਇੰਸ਼ੋਰੈਂਸ ਦੀਆਂ ਜਿਹੜੀਆਂ ਉਹ ਗੱਲਾਂ ਬਾਤਾਂ ਜਿਹੜੀਆਂ ਉਹ ਕਰਦੇ ਆ ਤੇ ਹੁਣ ਆਪਾਂ ਦੇਖ ਹੀ ਰਹੇ ਹਾਂ ਹਰਜੋਤ ਸਿੰਘ ਜੀ ਫਲੱਡਿੰਗ ਬਹੁਤ ਕੁਛ ਜਿਹੜਾ ਉਹ ਚੱਲ ਰਿਹਾ ਆ। ਜੇ ਤੁਸੀਂ ਉਸ ਦੇ ਉੱਤੇ ਕੁਛ ਇੰਸ਼ੋਰੈਂਸ ਦੇ ਪੱਖ ਤੋਂ ਤੁਸੀਂ ਚਾਨਣਾ ਪਾਉਣਾ ਚਾਹੋ। ਜੀ, ਸੋ ਬਿਲਕੁਲ ਫਲੱਡਿੰਗ ਦੀ ਇੰਸ਼ੋਰੈਂਸ ਦੇਖੋ ਵੀ ਬਹੁਤ ਵਾਰ ਲੋਕ ਸੋਚ ਲੈਂਦੇ ਆ ਵੀ ਨਹੀਂ ਸਾਨੂੰ ਜ਼ਰੂਰਤ ਨਹੀਂ, ਇੱਥੇ ਕਿਹੜਾ ਫਲੱਡ ਆਉਣਾ ਆ। ਹੁਣ ਤੁਹਾਡੇ ਸਾਹਮਣੇ ਆ ਵੀ 100 ਸਾਲ ਜੇ ਇੱਕ ਵਾਰੀ ਵੀ ਫਲੱਡ ਆ ਜਾਏ ਤਾਂ ਉਹ ਏਰੀਆ ਫਲੱਡਿੰਗ 'ਚ ਹੀ ਰਹਿੰਦਾ ਹੈਗਾ ਫਲੱਡ ਇੰਸ਼ੋਰੈਂਸ ਦੇ ਅੰਡਰ। ਸੋ ਸਭ ਤੋਂ ਅਨਫੋਰਚੂਨੇਟ ਪਾਰਟ ਇਹ ਹੁੰਦਾ ਵੀ ਜੇ ਅੱਜ ਤੁਸੀਂ ਕਾਲ ਕਰੋਗੇ ਇੰਸ਼ੋਰੈਂਸ ਕਰਾਉਣ ਦੇ ਲਈ ਤੇ ਉਹ ਤੁਹਾਡੀ ਅੱਜ ਹੋਣੀ ਨਹੀਂ, 30 ਦਿਨ ਦਾ ਵੇਟਿੰਗ ਪੀਰੀਅਡ ਹੁੰਦਾ ਆ। ਸੋ ਇਹ ਫਲੱਡ ਇੰਸ਼ੋਰੈਂਸ ਦਾ ਅੱਜ ਆਪਾਂ ਰਾਜਕਨਵੀਰ ਸਿੰਘ ਜੀ ਥੋੜੀ ਲਾਈਫ ਇੰਸ਼ੋਰੈਂਸ ਤੇ ਗੱਲ ਕਰਨੀ ਆ। ਜੀ, ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ ਉਹ ਹਜੇ ਵੀ ਲਾਈਫ ਇੰਸ਼ੋਰੈਂਸ ਨਹੀਂ ਕਰਾਉਂਦੇ, ਕਿੰਨੀ ਜ਼ਰੂਰੀ ਆ। ਖਾਲਸਾ ਇੰਸ਼ੋਰੈਂਸ ਏਜੰਸੀ 1992 ਚ ਇਸ ਬਿਜ਼ਨਸ ਦੇ ਵਿੱਚ ਹੈਗੀ ਆ। ਸਾਡੇ 2 ਆਫਿਸਿਸ ਆ, ਇੱਕ ਸੈਨੋਜ਼ੇ ਦੇ ਵਿੱਚ ਆ, ਇੱਕ ਫ੍ਰਿਜ਼ਨੋ ਚ ਆ ਤੇ ਸਾਡਾ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਲਾਇਸੈਂਸ ਨੰਬਰ 0F89805 ਹੈਗਾ। ਤੇ ਪਿਛਲੇ ਲਗਭਗ 31 ਸਾਲਾਂ ਤੋਂ ਆਪਾਂ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਹੈਗੇ ਆ। ਕਹਿੰਦੇ ਵੀ ਆਪਣੇ ਪ੍ਰੋਫੈਸ਼ਨ ਦੇ ਉਲਟ ਬੋਲਣਾ ਨਹੀਂ ਚਾਹੀਦਾ ਜਾਂ ਜਿਹੜੇ ਆਪਣੇ ਪ੍ਰੋਫੈਸ਼ਨ ਨਾਲ ਰਿਲੇਟਡ ਬੰਦੇ ਆ ਉਹਨਾਂ ਦੇ ਉਲਟ ਨਹੀਂ ਬੋਲਣਾ ਚਾਹੀਦਾ। ਪਰ ਬਹੁਤ ਵਾਰ ਲੋਕ ਗਰੀਡੀ ਇੰਨੇ ਹੁੰਦੇ ਆ, ਉਹ ਆਪਣਾ ਕਮਿਸ਼ਨ ਬਣਾਉਣ ਦੇ ਲਈ ਜੋ ਦੂਸਰੇ ਬੰਦੇ ਆ ਉਹਨਾਂ ਦਾ ਧਿਆਨ ਨਹੀਂ ਰੱਖਦੇ, ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਦੇਖਦੇ। ਇੱਦਾਂ ਦੀ ਇੱਕ ਕੰਪਨੀ ਆ, ਉਹਨਾਂ ਨੇ ਬਹੁਤ ਜਿਹੜਾ ਆ ਭੜਥੂ ਮਚਾਇਆ ਸੈਕਰਾਮੈਂਟੋ ਏਰੀਏ 'ਚ, ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇੰਸ਼ੋਰੈਂਸਸ ਹਾਈ ਅਮਾਊਂਟ ਤੇ ਕਰਤੀਆਂ ਤੇ ਹੁਣ ਉਹਨਾਂ ਦੀ ਸਿਚੁਏਸ਼ਨ ਬੈਡ ਆ। ਉਹ ਮੈਂ ਤੁਹਾਡੇ ਨਾਲ ਡਿਸਕਸ ਬਾਅਦ 'ਚ ਕਰਦਾ। ਨਾਲ ਦੀ ਨਾਲ ਤੁਹਾਨੂੰ ਇੱਕ ਰੀਅਲ ਸਟੇਟ ਬਾਰੇ ਵੀ ਜੇ ਦੱਸਦਾ ਜਾਵਾਂ। ਆਪਾਂ ਪਿਛਲੇ 2 ਸਾਲ ਦੇ ਦੌਰਾਨ ਈਵਨ ਦੋ ਪੰਜਾਬੀ ਰੇਡੀਓ USA ਉੱਤੇ ਰੀਅਲ ਸਟੇਟ ਦੇ ਐਕਸਪਰਟ ਵੀ ਆਉਂਦੇ ਰਹੇ, ਉਹਨਾਂ ਦੀ ਆਪਾਂ ਐਡਵਰਟਾਈਜ਼ਮੈਂਟ ਵੀ ਲਾਉਂਦੇ ਰਹੇ। ਪਰ ਇਸ ਵੇਲੇ 10% ਦੇ ਕਰੀਬ ਅਮਰੀਕਾ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਪਿਛਲੇ 2 ਸਾਲਾਂ ਦੇ ਦੌਰਾਨ ਘਰ ਲਏ ਸੀ ਉਹ ਆਪਣੇ ਰੀਅਲ ਸਟੇਟ ਏਜੰਟਸ ਨੂੰ ਸੂ ਕਰ ਰਹੇ ਆ ਵੀ ਸਾਨੂੰ ਮਿਸਲੀਡ ਕੀਤਾ ਗਿਆ, ਵੀ ਸਾਨੂੰ ਬਹੁਤ ਇਸ ਹਿਸਾਬ ਦੇ ਨਾਲ ਝੂਠਾ ਮੋਟੀਵੇਟ ਕੀਤਾ ਗਿਆ ਵੀ ਪ੍ਰਾਈਸਾਂ ਉੱਪਰ ਜਾਈ ਜਾਣੀਆਂ ਆ। ਜਾਂ ਸਭ ਤੋਂ ਜ਼ਿਆਦਾ ਕੀ ਹੋਇਆ ਵੀ ਲਿਸਟਿੰਗ ਪ੍ਰਾਈਸ ਤੋਂ ਉੱਪਰ 4-4 5-5 ਏਰੀਏ ਦੇ ਵਿੱਚ ਤਾਂ 8-8 ਲੱਖ ਡਾਲਰ ਤੱਕ ਵੀ ਜਿਹੜੀਆਂ ਕੀਮਤਾਂ ਆ ਘਰਾਂ ਦੀਆਂ ਉਹ ਉੱਪਰ ਉਹਨਾਂ ਨੇ ਦੇ ਦਿੱਤੀਆਂ ਆਫਰਾਂ ਕਰਕੇ। ਉਹਨਾਂ ਨੇ ਹੁਣ ਘਰ ਲੈ ਲਏ, ਹੁਣ ਪ੍ਰਾਈਸਿਸ ਜਾਣੀਆਂ ਡਾਊਨ ਸ਼ੁਰੂ ਹੋ ਗਈਆਂ ਆ। ਸੋ ਜਿਹੜੇ 1.5 ਮਿਲੀਅਨ ਪਲੱਸ ਦੇ ਹੋਮਸ ਆ ਉਹਨਾਂ ਦੀਆਂ ਹੁਣ ਕੀਮਤਾਂ ਆ 2-2 3-3 4-4 ਲੱਖ ਆਲਰੇਡੀ ਡਾਊਨ ਜਾਣੀਆਂ ਸ਼ੁਰੂ ਹੋ ਗਈਆਂ ਬੇ ਏਰੀਏ ਦੇ ਵਿੱਚ ਤਾਂ ਮੈਂ ਖਾਸ ਦੇਖ ਰਿਹਾ ਹੈਗਾ। ਸੋ ਇੱਦਾਂ ਦੀ ਸਿਚੁਏਸ਼ਨ ਨਾ ਹੋਵੇ,
ਸੋ ਬਿਲਕੁਲ ਜਿਹੜਾ ਕਸਟਮਰ ਆ ਉਹਨੂੰ ਸਹੀ ਜਿਹੜੀ ਉਹਦੀ ਫਾਈਨੈਂਸ਼ੀਅਲ ਸਿਚੁਏਸ਼ਨ ਆ ਉਹ ਦੱਸਣੀ ਚਾਹੀਦੀ ਹੈਗੀ ਆ, ਉਹਦੇ ਮੁਤਾਬਕ ਵੀ ਤੁਹਾਨੂੰ ਕਿਹੜਾ ਜਿਹੜਾ ਪ੍ਰੋਡਕਟ ਆ ਉਹ ਸੂਟ ਕਰਦਾ ਹੈਗਾ। ਲਾਈਫ ਇੰਸ਼ੋਰੈਂਸ ਦੇ ਜੀ। ਵਿੱਚ ਮੈਂ ਦੇਖਿਆ ਆ ਵੀ ਲਾਈਫ ਇੰਸ਼ੋਰੈਂਸ ਮੇਰੇ 30-32 ਸਾਲਾਂ ਦੇ ਐਕਸਪੀਰੀਅੰਸ ਦੌਰਾਨ ਹਰ ਇੱਕ ਬੰਦੇ ਦੇ ਕੋਲ ਅਮਰੀਕਾ 'ਚ ਲਾਈਫ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਤੇ ਵੱਧ ਤੋਂ ਵੱਧ ਅਮਾਉਂਟ ਦੀ ਹੋਣੀ ਚਾਹੀਦੀ ਆ। ਮਿਲੀਅਨ, 2 ਮਿਲੀਅਨ, 5 ਮਿਲੀਅਨ, 10 ਮਿਲੀਅਨ, ਤੇ ਜਿੰਨੀ ਜਲਦੀ ਤੁਸੀਂ ਲੈ ਸਕਦੇ ਉਨਾ ਬੈਟਰ ਆ। ਕਿਉਂਕਿ ਮੈਂ ਇਹ ਦੇਖਿਆ ਵੀ 35-40 ਸਾਲ ਤੋਂ ਬਾਅਦ ਜਿੰਨੇ ਵੀ ਆਪਾਂ ਪੰਜਾਬੀ ਹੈਗੇ ਆ, ਸਾਨੂੰ ਕੋਈ ਨਾ ਕੋਈ ਜਿਹੜਾ ਹੈਲਥ ਇਸ਼ੂ ਆ ਜਾਂਦਾ, ਕਿਸੇ ਦਾ ਭਾਰ ਵੱਧ ਜਾਂਦਾ, ਕਿਸੇ ਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ, ਕੋਈ ਡਾਇਬੈਟਿਕ ਹੋ ਜਾਂਦਾ, ਕੋਈ ਨਾ ਕੋਈ ਹੈਲਥ ਇਸ਼ੂ ਆ ਜਾਂਦਾ, ਤੇ ਉਹਦੇ ਨਾਲ ਫਿਰ ਇੰਸ਼ੋਰੈਂਸ ਕਈਆਂ ਦੀ ਹੁੰਦੀ ਨਹੀਂ, ਜੇ ਹੁੰਦੀ ਆ ਤਾਂ ਮਹਿੰਗੀ ਬਹੁਤ ਹੁੰਦੀ ਆ। ਸੋ ਜਿੰਨੀ ਜਲਦੀ ਆ ਵੱਧ ਤੋਂ ਵੱਧ ਅਮਾਉਂਟ ਦੀ ਇੰਸ਼ੋਰੈਂਸ ਕਰਾਉਣੀ ਚਾਹੀਦੀ ਆ। ਜੇ ਤੁਹਾਨੂੰ ਲੱਗਦਾ ਵੀ ਮੈਂ ਐਵੇਂ ਮਾਰਦਾ, ਜਿਨ੍ਹਾਂ ਲੋਕਾਂ ਨੇ 20 ਸਾਲ ਪਹਿਲਾਂ ਲਾਈਫ ਇੰਸ਼ੋਰੈਂਸ ਲਈ ਸੀ 100,000 ਦੀ, ਉਹ ਹੁਣ ਤੁਸੀਂ ਹਿਸਾਬ ਲਾ ਲਓ ਵੀ 100,000 ਦਾ ਅੱਜ ਦੀ ਡੇਟ ਦੇ ਵਿੱਚ ਕੀ ਆਉਂਦਾ ਹੈ। बढ़ता की। ਕਾਰਾਂ ਦੀ ਕੀਮਤ ਉੱਥੇ ਹੋਈ ਓ ਆ, ਠੀਕ ਆ। ਸੋ ਲਾਈਫ ਇੰਸ਼ੋਰੈਂਸ ਜਦੋਂ ਤੁਸੀਂ ਲੈਣੀ ਆ, ਮੇਕ ਸ਼ੋਰ ਕਰੋ ਵੀ ਤੁਹਾਡੇ ਜਿੰਨੇ ਕੁ ਲੋਨ ਆ, ਘਰ ਦਾ ਲੋਨ ਆ, ਤੁਹਾਡੇ ਟਰੱਕ ਦਾ ਆ, ਸਟੋਰ ਦਾ ਆ, ਉਹ ਸਾਰੇ ਕਵਰ ਹੋ ਜਾਣ ਜੇ ਰੱਬ ਨਾ ਕਰੇ ਕੱਲ ਨੂੰ ਡੈਥ ਹੋ ਜਾਂਦੀ ਆ। ਦੂਸਰੇ ਨੰਬਰ ਤੇ ਛੋਟੇ ਬੱਚੇ ਆ, ਉਹਨਾਂ ਨੇ ਘੱਟੋ ਘੱਟ ਗ੍ਰੈਜੂਏਸ਼ਨ ਲੈਵਲ ਤੱਕ ਉਹਨਾਂ ਦੀ ਕਵਰੇਜ ਦੇ ਲਈ ਕਿੰਨੇ ਕੁ ਪੈਸੇ ਤੁਹਾਨੂੰ ਚਾਹੀਦੇ ਆ, ਉਹ ਸਾਰਾ ਤੁਹਾਡਾ ਜਿਹੜਾ ਕਵਰ ਹੋਣਾ ਚਾਹੀਦਾ ਹੈਗਾ। ਸੋ ਇਸ ਕਰਕੇ ਜ਼ਿਆਦਾ ਅਮਾਉਂਟ ਹੋਣਾ ਚਾਹੀਦਾ। ਪਰ ਪ੍ਰੋਬਲਮ ਕੀ ਆ, ਬਹੁਤ ਸਾਰੇ ਕਈ ਲਾਲਚੀ ਏਜੰਟ ਜਿਹੜੇ ਆ, ਉਹ ਕੀ ਕਰਦੇ ਆ ਵੀ ਬੰਦੇ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਨਹੀਂ ਦੇਖਦੇ। ਉਹਨੂੰ ਸਿੱਧਾ ਜੀ ਤੁਸੀਂ ਕੈਸ਼ ਵੈਲਿਊ ਵਾਲੀ ਲੈ ਲਓ, ਇਹਦੇ 'ਚ ਤੁਹਾਡੀ ਰਿਟਰਨ ਹੋ ਜਾਣੀ ਆ, 8% ਰਿਟਰਨ ਆਉਣਾ ਆ, ਜਦ ਮਰਜੀ ਤੁਸੀਂ ਲੋਨ ਲੈ ਸਕਦੇ ਆ, ਜਦ ਮਰਜੀ ਤੁਸੀਂ ਪੈਸੇ ਭਰ ਸਕਦੇ ਆ। ਜਦ ਕਿ ਜੋ ਪਾਲਿਸੀਜ਼ ਹੁੰਦੀ ਆ ਉਹਨਾਂ ਨੂੰ ਪੂਰਾ ਨਹੀਂ ਦੱਸਦੇ ਹੈਗੇ। ਹੁਣ ਪਿਛਲੇ ਦਿਨਾਂ ਦੇ ਦੌਰਾਨ ਕਈ ਕਾਲਸ ਮੈਨੂੰ ਆਈਆਂ ਵੀ ਭਾਜੀ ਸਾਡੀ ਤਾਂ $800 ਪਰ ਮੰਥ ਅਸੀਂ ਪੇ ਕਰਦੇ ਸੀ, ਸਾਨੂੰ ਪਤਾ ਨਹੀਂ ਸੀ, ਹੁਣ ਸਾਡਾ ਕੰਮ ਸਲੋ ਹੋ ਗਿਆ, ਟਰੱਕਾਂ ਦਾ ਚੱਲਦਾ ਨਹੀਂ ਤੇ ਮੈਂ ਤਾਂ ਪੇਮੈਂਟ ਨਹੀਂ ਦੇ ਸਕਦਾ। ਤੇ ਜਦੋਂ ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਚੀਜ਼ਾਂ ਤੁਸੀਂ ਜਦੋਂ ਲਾਈਫ ਇੰਸ਼ੋਰੈਂਸ ਲਈ ਸੀ ਉਹਨਾਂ ਨੂੰ ਪੁੱਛਿਆ ਸੀ ਵੀ, ਕਹਿੰਦੇ ਜੀ ਉਹਨੇ ਚਾਰਟ ਬਣਾ ਕੇ ਤਾਂ ਸਾਨੂੰ ਦੱਸਤਾ ਵੀ ਆਹ ਇੰਨੀ ਰਿਟਰਨ ਹੋ ਜਾਣੀ ਆ, ਜਦੋਂ ਰਿਟਾਇਰ ਹੋ ਗਿਆ ਤੁਹਾਨੂੰ ਇੰਨੇ $1000 ਮੰਥਲੀ ਆਈ ਜਾਣੇ ਆ। ਪਰ ਇਹ ਨਹੀਂ ਦੱਸਿਆ ਸਰੈਂਡਰ ਚਾਰਜ ਕੀ ਆ, ਹਨਾ। ਤੁਸੀਂ 12 ਸਾਲ 13 ਸਾਲ ਉਹ ਤੋਂ ਪਹਿਲਾਂ ਪਾਲਿਸੀ ਕੈਂਸਲ ਨਹੀਂ ਕਰਾ ਸਕਦੇ। ਜੇ ਕੈਂਸਲ ਕਰਾਉਂਗੇ ਤਾਂ ਤੁਹਾਡੇ ਸਰੈਂਡਰ ਚਾਰजेस ਬਹੁਤ ਜ਼ਿਆਦੇ ਆ, ਉਹ ਜਿਹੜੀ ਕੈਸ਼ ਵੈਲਿਊ ਹੋਈ ਵੀ ਉਹ ਮਿਲਣੀ ਨਹੀਂ, ਠੀਕ ਆ। ਨਾ ਉਹਨਾਂ ਨੇ ਇਹ ਦੱਸਿਆ ਵੀ ਜੇ ਤੁਸੀਂ ਕਹਿੰਦੇ ਜੀ ਕੋਈ ਨਹੀਂ ਇਹ ਕੈਸ਼ ਵੈਲਿਊ ਵਾਲੇ ਲੈ ਲਓ, ਜਦ ਮਰਜੀ ਤੁਸੀਂ ਜਿਹੜੇ ਪੈਸੇ ਉਹ ਚੱਕ ਸਕਦੇ। ਇਹ ਨਹੀਂ ਦੱਸਿਆ ਵੀ ਜਦੋਂ ਤੁਸੀਂ ਆਪਣੀ ਲਾਈਫ ਇੰਸ਼ੋਰੈਂਸ ਪਾਲਿਸੀ ਤੋਂ ਪੈਸੇ ਚੱਕਣੇ ਆ, ਉਹ ਲੋਨ ਹੋਣਾ ਆ, ਉਹ ਜਿੰਨੇ ਪੈਸੇ ਚੱਕੇ ਉਹਦੇ ਤੁਹਾਨੂੰ ਲੋਨ ਦੇਣਾ ਪੈਣਾ ਹੈਗਾ। ਸੋ ਕਈ ਵਾਰੀ ਕੀ ਮੈਂ ਦੇਖਦਾ ਵੀ ਮੈਜੋਰਟੀ ਜਿਹੜੇ ਆਪਣੇ ਪੰਜਾਬੀ ਆ, ਉਹ ਇਹਨਾਂ ਪਾਲਿਸੀਆਂ ਦੇ ਲਈ ਐਲੀਜੀਬਲ ਨਹੀਂ ਹੈਗੇ, ਕਿਉਂਕਿ ਜਿਹਦੀ ਬਹੁਤ ਹਾਈ ਇਨਕਮ ਆ ਉਹਨਾਂ ਨੂੰ ਚਾਹੀਦੀਆਂ। ਸੋ ਕਰਨਾ ਕੀ ਚਾਹੀਦਾ ਹੈ ਵੀ ਵੱਧ ਤੋਂ ਵੱਧ ਤੁਸੀਂ ਟਰਮ ਇੰਸ਼ੋਰੈਂਸ ਲਓ, ਜ਼ਿਆਦਾ ਕਵਰੇਜ ਵਾਲੀ, ਪਲੱਸ ਤੁਸੀਂ ਇੱਕ ਹੋਰ ਪਾਲਿਸੀ ਜਿਹੜੀ ਕੈਸ਼ ਵੈਲਿਊ ਵਾਲੀ ਲੈ ਸਕਦੇ। ਜੀ। ਜਾਂ ਜਿੱਦਾਂ ਹੁਣ ਤੁਸੀਂ ਨਵੇਂ ਆਏ ਆ, 2-3 ਸਾਲ ਹੋਏ ਆ, ਕੰਮ ਸ਼ੁਰੂ ਕਰ ਰਹੇ ਆ, ਥੋੜੀ ਇਨਕਮ ਆ, ਟਰਮ ਇੰਸ਼ੋਰੈਂਸ ਲੈ ਲਓ। ਇੰਨੀ ਜ਼ਿਆਦਾ ਦੁੱਖ ਹੁੰਦਾ ਹੈ ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ, ਫਿਰ ਆਪਾਂ ਸਾਰੇ ਗੋ ਫੰਡ ਮੀ ਸ਼ੁਰੂ ਕਰਦੇ ਆ, ਆਪਾਂ ਦੇਖਦੇ ਹੀ ਆ, ਰੇਡੀਓ ਤੇ ਵੀ ਨਿਊਜ਼ ਆਉਂਦੀ ਆ, ਸਾਰਾ ਕੁਝ ਆਉਂਦਾ ਆ। ਮੈਂ ਦੇਖਦਾ ਕਈਆਂ ਦੀ ਜਿਹੜੀ 30 ਸਾਲ ਦੀ ਉਮਰ ਆ, ਵੀ ਜੇ ਤੁਸੀਂ 5 ਲੱਖ ਦੀ 10 ਸਾਲਾਂ ਦੀ ਵੀ ਪਾਲਿਸੀ ਕਰਾਣੇ ਤਾਂ $25-30 ਮਸੀ ਬਣਦੇ ਆ, ਵੀ ਇੰਨੇ ਵੀ ਨਹੀਂ ਅਫੋਰਡ ਕਰ ਸਕਦੇ ਜੇ ਤੁਸੀਂ $5-6,000 ਮੰਥਲੀ ਬਣਾਣੇ ਆ। ਤੇ ਲੇਟਰ ਔਨ ਤੁਸੀਂ ਟਰਮ ਇੰਸ਼ੋਰੈਂਸ ਜਦ ਮਰਜੀ ਕੈਂਸਲ ਕਰਾ ਲਿਓ, ਜਦ ਮਰਜੀ ਹੋਰ ਕਵਰੇਜ ਲੈ ਲਿਓ। ਕਵਰੇਜ ਤਾਂ ਚਾਹੀਦੀ ਹੈ ਨਾ ਐਟ ਟਾਈਮ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪੂਰੇ, ਤੁਸੀਂ ਅਮਰੀਕਾ 'ਚ ਕਿਸੇ ਵੀ ਸਟੇਟ 'ਚ ਰਹਿੰਦੇ ਆ, ਜੇ ਹਜੇ ਤੱਕ ਵੀ ਨਹੀਂ ਲਾਈਫ ਇੰਸ਼ੋਰੈਂਸ ਕਰਾਈ ਜਾਂ ਕਰਾਈਓ ਵੀ ਆ ਤਾਂ ਤੁਸੀਂ ਵੱਧ ਅਮਾਉਂਟ ਦੀ ਕਰਾਣੀ ਆ। ਸਾਡੇ ਕੋਲ ਲਾਈਫ ਇੰਸ਼ੋਰੈਂਸ ਦੇ ਸਾਰੇ ਪ੍ਰੋਡਕਟਸ ਆ, ਟਰਮ ਵੀ, ਕੈਸ਼ ਵੈਲਿਊ ਵੀ, ਹੋਲ ਲਾਈਫ ਵੀ, ਵੇਰੀਏਬਲ ਲਾਈਫ ਵੀ, ਕਿਉਂਕਿ ਮੈਂ ਬ੍ਰੋਕਰ ਆ, ਬਹੁਤ ਸਾਰੀਆਂ ਕੰਪਨੀਆਂ ਨਾਲ ਕਰਦੇ ਆ। ਤੇ ਟਰਮ ਇੰਸ਼ੋਰੈਂਸ ਵੱਧ ਤੋਂ ਵੱਧ ਅਮਾਉਂਟ ਮੈਂ ਤੁਹਾਨੂੰ ਰਫਲੀ ਆਈਡੀਆ ਦੇ ਦਿੱਤਾ ਆ। ਉਹ ਤੁਸੀਂ ਜੇ ਤੁਹਾਡੇ ਕੋਲ ਗ੍ਰੀਨ ਕਾਰਡ ਆ, ਸਿਟੀਜ਼ਨ ਆ, ਉਹ ਤਾਂ ਕੁਝ ਮਿੰਟਾਂ ਦੇ ਵਿੱਚ ਤੁਹਾਡੀ ਪਾਲਿਸੀ ਜਿਹੜੀ ਆ ਉਹ ਇਸ਼ੂ ਹੋ ਜਾਂਦੀ ਆ। ਹਾਂ, ਜੇ ਕਿਸੇ ਦੇ ਕੋਲ ਵਰਕ ਪਰਮਿਟ ਆ, ਕਿਉਂਕਿ ਇਹ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਵੀ ਲਾਈਫ ਇੰਸ਼ੋਰੈਂਸ ਪਾਲਿਸੀ ਦੇ ਉੱਤੇ ਕਿ ਕਦੇ ਵੀ ਕੋਈ ਗਲਤ ਇਨਫੋਰਮੇਸ਼ਨ ਨਾ ਭਰੋ, ਮਿਸਰੀਪ੍ਰੈਜ਼ੈਂਟ ਨਾ ਕਰੋ। ਨਹੀਂ ਤਾਂ ਜਿਹੜਾ ਕੰਟੈਸਟੇਬਲ ਪੀਡੀਆਰ ਹੁੰਦਾ ਆ 2 ਸਾਲਾਂ ਦਾ, ਉਹਦੇ ਜੇ ਕਿਸੇ ਦੀ ਕੁਝ ਹੋ ਗਿਆ ਕਲੇਮ ਤੇ ਉਹਨੇ ਕਵਰ ਨਹੀਂ ਕਰਨਾ ਵੀ ਤੁਸੀਂ ਮਿਸਰੀਪ੍ਰੈਜ਼ੈਂਟ ਕੀਤਾ ਸੀ। ਇਹ ਵੀ ਮੈਨੂੰ ਪਤਾ ਲੱਗ ਰਿਹਾ ਬਹੁਤ ਸਾਰੇ ਲੋਕ ਏਜੰਟਸ ਜਿਹੜੇ ਆ ਉਹ ਝੂਠ ਐਪਲੀਕੇਸ਼ਨ ਦੇ ਭਰ ਕੇ, ਜਿਹੜਾ ਵਰਕ ਪਰਮਿਟ ਵਾਲਾ ਵੀ ਹੁੰਦਾ ਉਹਨੂੰ ਗ੍ਰੀਨ ਕਾਰਡ ਜਾਂ ਸਿਟੀਜ਼ਨ ਲਿਖ ਕੇ ਐਪਲੀਕੇਸ਼ਨਾਂ ਇਸ਼ੂ ਕਰੀ ਜਾਂਦੇ ਆ। ਆਪਣੀ ਐਪਲੀਕੇਸ਼ਨ ਜ਼ਰੂਰ ਚੈੱਕ ਕਰੋ ਕਿ ਤੁਹਾਡੇ ਜਿਹੜੀ, ਕਿਉਂਕਿ ਜਦੋਂ ਤੁਹਾਨੂੰ ਐਪਲੀਕੇਸ਼ਨ ਆਉਂਦੀ ਆ, ਮੇਲ 'ਚ ਆਉਂਦੀ ਆ, ਅੱਜ ਕੱਲ੍ਹ ਬਹੁਤੀਆਂ ਕੰਪਨੀਆਂ ਈਮੇਲ 'ਚ ਕਰ ਦਿੰਦੀਆਂ, ਉਹਦੇ ਬਿਲਕੁਲ ਜਿਹੜੀ ਪਹਿਲਾਂ ਪਾਲਿਸੀ ਲੱਗੀ ਹੁੰਦੀ ਆ
ਉਹਦੇ ਬਿਹਾਈਂਡ ਤੁਹਾਡੀ ਜਿਹੜੀ ਐਪਲੀਕੇਸ਼ਨ ਹੁੰਦੀ ਉਹ ਪੂਰੀ ਭਰੋ, ਪੂਰੀ ਦੇਖੋ ਵੀ ਉਹ 'ਚ ਸਾਰਾ ਕੁਛ ਇਨਫੋਰਮੇਸ਼ਨ ਸਹੀ ਆ ਕਿ ਨਹੀਂ ਆ, ਕੋਈ ਚੀਜ਼ ਤੁਸੀਂ ਲਕੋਈ ਤਾਂ ਨਹੀਂ ਜਾਂ ਗਲਤ ਇਨਫੋਰਮੇਸ਼ਨ ਤਾਂ ਨਹੀਂ ਭਰੀ ਹੈਗੀ। ਕਿਉਂਕਿ ਇੰਸ਼ੋਰੈਂਸ ਵਾਲਿਆਂ ਦਾ ਵੇਚ ਕੇ ਤੁਰਦਾ ਬਣਨਾ ਤਾਂ ਬਹੁਤ ਸਾਰੇ ਤੁਸੀਂ ਦੇਖ ਵੀ ਲਿਓ, ਲਾਈਫ ਇੰਸ਼ੋਰੈਂਸ ਬਿਜ਼ਨਸ 'ਚ ਤੁਸੀਂ ਬਹੁਤ ਘੱਟ ਲੋਕ ਦੇਖੋਗੇ ਜਿਹੜੇ 3-4 ਸਾਲ ਤੋਂ ਵੱਧ ਬਿਜ਼ਨਸ 'ਚ ਰਹਿੰਦੇ ਆ, ਉਹ ਮੁੜ ਕੇ ਹੋਰ ਕੋਈ ਕੰਮ ਸ਼ੁਰੂ ਕਰ ਦਿੰਦੇ, ਬਹੁਤ ਘੱਟ ਹੁੰਦੇ ਮੇ ਵੀ 5 ਜਾਂ 10% ਜਿਹੜੇ ਲੰਮਾ ਸਮਾਂ ਇਸ ਬਿਜ਼ਨਸ 'ਚ ਰਹਿੰਦੇ ਆ। ਸੋ ਇਹ ਜ਼ਰੂਰ ਰੱਖੋ। ਤੇ ਜੇ ਕਿਸੇ ਕੋਲ ਵਰਕ ਪਰਮਿਟ ਆ ਤਾਂ ਵੀ ਸਾਡੇ ਕੋਲ ਪ੍ਰੋਡਕਟ ਹੈਗੇ ਆ, ਉਹਦੇ 'ਚ ਕੋਈ ਗੱਲ ਨਹੀਂ ਹੈ, ਪਰ ਉਹਦੇ 'ਚ ਕੀ ਆ, ਥੋੜਾ ਸਮਾਂ ਲੱਗਦਾ ਪਾਲਿਸੀ ਇਸ਼ੂ ਹੋਣ ਨੂੰ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਜੋ ਲੋਕ ਵਰਕ ਪਰਮਿਟ ਤੇ ਆ ਉਹਨਾਂ ਦੀ ਲਾਈਫ ਇੰਸ਼ੋਰੈਂਸ ਨਹੀਂ ਕਰਨਾ ਚਾਹੁੰਦੀਆਂ। ਕਾਰਨ ਕੀ ਆ ਵੀ ਉਹ ਇਹ ਸੋਚਦੀਆਂ ਵੀ ਇਹਨਾਂ ਨੇ ਪਤਾ ਨਹੀਂ ਪੱਕੇ ਰਹਿਣਾ ਜਾਂ ਨਹੀਂ ਰਹਿਣਾ, ਹਾਲਾਂਕਿ ਆਪਾਂ ਨੂੰ ਤਾਂ ਪਤਾ ਹੈ ਵੀ ਜਿਹੜਾ ਬਾਰਡਰ ਟੱਪਿਆ ਉਹ ਮੁੜ ਕੇ ਨਹੀਂ ਜਾਂਦਾ, ਹਨਾ। ਪਰ ਉਹਨਾਂ ਨੂੰ ਇਹ ਹੁੰਦਾ ਵੀ ਜੇ ਉਹ ਇਦਾਂ ਦੀਆਂ ਮੁਲਕਾਂ ਤੋਂ ਆਉਂਦੇ ਆ ਜਿੱਥੇ ਡਿਸਟਰਬੈਂਸ ਆ, ਮੁੜ ਕੇ ਇੰਡੀਆ ਜਾਂ ਪਾਕਿਸਤਾਨ ਜਾਂ ਹੋਰ ਮਿਡਲ ਈਸਟ ਦੇ ਕੰਟਰੀ ਆ, ਕਈ ਏਰੀਏ ਆ, ਜੇ ਉੱਥੇ ਵਾਪਸ ਚਲੇ ਗਏ, ਉੱਥੇ ਲੜਾਈ ਆ ਜਾਂ ਕੋਈ ਝਗੜਾ ਆ ਜਾਂ ਕੁਛ ਵੀ, ਉਹਨਾਂ ਦੀ ਮੌਤ ਹੋਣ ਦੇ ਜ਼ਿਆਦਾ ਕਾਰਨ ਆ ਤੇ ਉਹਨਾਂ ਦਾ ਕਲੇਮ ਹੋ ਸਕਦਾ, ਇਸ ਕਰਕੇ ਉਹ ਪਸੰਦ ਨਹੀਂ ਕਰਦੇ। ਪਰ ਹੈਗੀਆਂ ਕੰਪਨੀਆਂ ਜਿਹੜੀਆਂ ਕਰਦੀਆਂ ਹੈਗੀਆਂ, ਉਹਨਾਂ 'ਚ ਥੋੜਾ ਜਿਹਾ ਸਮਾਂ ਲੱਗ ਜਾਂਦਾ ਹੈ ਇੰਸ਼ੋਰੈਂਸ ਕਰਾਉਣ ਨੂੰ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਤੁਸੀਂ ਲਾਈਫ ਇੰਸ਼ੋਰੈਂਸ ਕਰਾਉਣੀ ਆ, ਕਿਸੇ ਤਰ੍ਹਾਂ ਦੀ ਵੀ ਕਰਾਉਣੀ ਆ, ਕਿਸੇ ਦੇ ਲਈ ਵੀ ਹੁਣ ਇਹ ਨਾ ਸੋਚਿਓ ਵੀ ਮੈਂ ਕਹਿਤਾ ਵੀ 25-30 ਸਾਲ ਦੇ ਆ ਤੇ 5 ਲੱਖ ਦੀ 20 ਡਾਲਰ 'ਚ ਹੋ ਜਾਣੀ ਹੈ। ਹੁਣ ਕਈ ਵਾਰੀ ਕੀ ਹੁੰਦਾ ਵੀ 65 ਸਾਲਾਂ ਦੇ ਕਾਲ ਕਰਦੇ ਆ ਤੇ ਉਹਨਾਂ ਨੂੰ ਬਲੱਡ ਪ੍ਰੈਸ਼ਰ ਵੀ ਹੁੰਦਾ, ਸ਼ੂਗਰ ਵੀ ਹੋਈ ਆ, ਫਿਰ ਉਹ ਕਹਿੰਦੇ ਤੁਸੀਂ ਤਾਂ ਕਿਹਾ ਸੀ ਜੀ 20 ਡਾਲਰ 'ਚ ਹੋ ਜਾਣੀ ਆ, ਹਨਾ। ਸੋ ਇਹ ਸਾਰਾ ਕੁਛ ਉਹਦੇ ਤੇ ਡਿਪੈਂਡ ਕਰਦਾ, 3 ਚੀਜ਼ਾਂ ਦੇ ਉੱਤੇ ਲਾਈਫ ਇੰਸ਼ੋਰੈਂਸ ਡਿਪੈਂਡ ਕਰਦੀ ਆ। ਤੁਹਾਡਾ ਸਭ ਤੋਂ ਪਹਿਲਾਂ ਇਮੀਗ੍ਰੇਸ਼ਨ ਸਟੇਟਸ ਤੇ ਡਿਪੈਂਡ ਕਰਦੀ ਆ, ਸਿਟੀਜ਼ਨ ਆ, ਗ੍ਰੀਨ ਕਾਰਡ ਆ, ਵਰਕ ਪਰਮਿਟ ਆ, ਕਿੱਦਾਂ ਆ, ਠੀਕ ਆ। ਦੂਜੇ ਨੰਬਰ ਦੇ ਉੱਤੇ ਤੁਹਾਡਾ ਹੈਲਥ ਇਸ਼ੂ, ਈਵਨ ਦੋ ਸਾਡੇ ਕੋਲ ਪਾਲਿਸੀਜ਼ ਹੈਗੀਆਂ ਜਿਹ 'ਚ ਮੈਡੀਕਲ ਨਹੀਂ ਹੁੰਦਾ, ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨੇ ਤੁਹਾਡਾ ਚੈੱਕ ਨਹੀਂ ਕਰਨਾ, ਕਿਉਂਕਿ ਮੈਡੀਕਲ ਇਨਫੋਰਮੇਸ਼ਨ ਵੀਰੋ ਤੋਂ ਸਾਰੀ ਇਨਫੋਰਮੇਸ਼ਨ ਕੁਝ ਮਿੰਟਾਂ 'ਚ ਮਿਲ ਜਾਂਦੀ ਆ ਵੀ ਹਾਂ ਇਹ ਬੰਦਾ ਡਾਕਟਰ ਤੋਂ ਕੋਲ ਕਿਸ ਟਾਈਮ ਗਿਆ ਸੀ, ਕਿਹੜੀ ਦਵਾਈ ਉਹਨੂੰ ਪ੍ਰਿਸਕ੍ਰਾਈਬ ਕੀਤੀ ਸੀ। ਉਹ ਇਦਾਂ ਦੀ ਸਿਚੁਏਸ਼ਨ ਵੀ ਹੋਈ ਆ, ਕਈਆਂ ਨੇ ਹੁਣ ਕੀ ਕਰਦੇ ਵੀ ਆਪਾਂ ਜਿੱਦਾਂ ਕਿਸੇ ਨੇ ਕਿਸੇ ਕੋਈ ਬਿਮਾਰ ਹੋ ਗਿਆ, ਕਾਰਡ ਕਿਸੇ ਨੇ ਆਪਣਾ ਉਹਨੂੰ ਦੇ ਦਿੱਤਾ, ਕੋਈ ਨਹੀਂ ਮੇਰੇ ਕਾਰਡ ਤੇ ਤੂੰ ਇਲਾਜ ਕਰਾ ਲੈ, ਉਹ ਹੁਣ ਮੁੜ ਕੇ ਉਹਦੇ ਰੈਕਡ ਦੇ ਉੱਤੇ ਚੜ ਗਿਆ ਵੀ ਤੂੰ ਤਾਂ ਜੀ ਹਸਪਤਾਲ ਐਡਮਿਟ ਹੋਇਆ ਸੀ। ਸੋ ਤੁਹਾਡਾ ਇਮੀਗ੍ਰੇਸ਼ਨ ਸਟੇਟਸ, ਤੁਹਾਡੀ ਜਿਹੜੀ ਹੈਲਥ ਤੇ ਤੁਹਾਡਾ DMB ਰੈਕਡ, ਕਿਉਂਕਿ ਜੇ ਤੁਹਾਡੇ ਐਕਸੀਡੈਂਟਸ ਆ, ਟਿਕਟਸ ਆ, ਰੇਟ ਤੁਹਾਡੇ ਹਾਈ ਹੋਊਗੇ। ਤੇ ਤੁਹਾਡਾ ਜਿਹੜਾ ਓਵਰਆਲ ਕ੍ਰੈਡਿਟ ਸਕੋਰ, ਕ੍ਰੈਡਿਟ ਕਿੰਨਾ ਦਾ, ਤੇ ਜੇ ਬੈਂਕਰਪਸੀ ਫਾਈਲ ਕੀਤੀ ਹੈਗੀ ਆ ਤੇ ਤਾਂ ਤੁਹਾਡੀ ਲਾਈਫ ਇੰਸ਼ੋਰੈਂਸ ਦੇ ਰੇਟ ਬਹੁਤ ਹਾਈ ਹੋਣਗੇ, ਕਿਉਂਕਿ ਉਹ ਦੇਖਣਾ ਚਾਹੁੰਦੇ ਵੀ ਇਹ ਬੰਦਾ ਪੇਮੈਂਟ ਦੇ ਵੀ ਸਕੂਗਾ ਕਿ ਨਹੀਂ ਸਕੂਗਾ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਪੂਰੇ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਵੀ ਸਟੇਟ ਦੇ ਵਿੱਚ ਰਹਿੰਦੇ ਆ, ਮੈਜੋਰਟੀ ਆਫ ਦਾ ਸਟੇਟਸ ਆਪਾਂ ਖਾਲਸਾ ਇੰਸ਼ੋਰੈਂਸ ਏਜੰਸੀ ਲਾਇਸੈਂਸਡ ਆ, ਜਿੱਥੇ ਪੰਜਾਬੀ ਆਪਣੀ ਇੰਡੀਅਨ ਕਮਿਊਨਿਟੀ ਜ਼ਿਆਦਾ ਰਹਿੰਦੀ ਆ, ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 408 272 2500 ਤੇ 408 272 2500 ਤੇ। ਜੀ, ਤੇ ਹਰਜੋਤ ਸਿੰਘ ਜੀ, ਜਿੱਦਾਂ ਦਲਜੀਤ ਸ਼ੇਰਗਿੱਲ ਹੁਣੀ ਕਹਿੰਦੇ ਵੀ ਉਹ ਆਪਣੇ ਲਾਈਫ ਇੰਸ਼ੋਰੈਂਸ ਏਜੰਟ ਨੂੰ ਕਾਲ ਕਰਕੇ ਸਵਾਲ ਪੁੱਛਣਾ ਚਾਹੁੰਦੇ, ਪਰ ਉਹ ਸਵਾਲ ਦਾ ਜਵਾਬ ਤਾਂ ਉਹਨਾਂ ਨੇ ਕੀ ਦੇਣਾ, ਕਾਲ ਹੀ ਜਿਹੜੀ ਉਹ ਨਹੀਂ ਚੱਕਦੇ। ਕੀ ਜਿਨ੍ਹਾਂ ਦੇ ਜਿੱਥੋਂ ਸਿੱਧੀ ਡਾਇਰੈਕਟ ਲਾਈਫ ਇੰਸ਼ੋਰੈਂਸ ਲਈ ਆ, ਕੀ ਉਹਨਾਂ ਦੇ ਨਾਲ ਫਿਰ ਉਹ ਕੰਟੈਕਟ ਕਰ ਬਹੁਤ ਵਾਰ ਕੀ ਹੁੰਦਾ, ਆਪਣੇ ਕਈ ਸਰੋਤੇ ਸੁਣਦੇ ਸਾਨੂੰ ਆਪਣੀ ਲਾਈਫ ਇੰਸ਼ੋਰੈਂਸ ਵੀ ਭੇਜ ਦਿੰਦੇ ਆ, ਉਹ ਆਪਾਂ ਵੀ ਚੈੱਕ ਕਰ ਲੈਂਦੇ ਵੀ ਇਹਦੇ 'ਚ ਕੀ ਹੈਗਾ, ਚੈੱਕ ਕਰਕੇ ਦੇਖ ਸਕਦੇ, ਚਾਹੇ ਕਿਸੇ ਵੀ ਕੰਪਨੀ ਦੀ ਹੋਵੇ। ਨਹੀਂ ਤਾਂ ਜਿੰਨੀਆਂ ਵੀ ਲਾਈਫ ਇੰਸ਼ੋਰੈਂਸ ਕੰਪਨੀਆਂ ਆ, ਸੋ ਕਈ ਵਾਰੀ ਇਹ ਵੀ ਹੁੰਦਾ ਜੀ ਵਧੀਆ ਜੀ ਲਾਈਫ ਇੰਸ਼ੋਰੈਂਸ ਕੰਪਨੀ ਦਿਓ, ਕੰਪਨੀਆਂ ਸਾਰੀਆਂ ਵਧੀਆ, ਕੋਈ ਕੰਪਨੀ ਨਹੀਂ ਮਾੜੀ, ਗੱਲ ਇਹ ਆ ਵੀ ਤੁਹਾਨੂੰ ਜਿਹੜਾ ਪ੍ਰੋਡਕਟ ਸੈੱਲ ਕੀਤਾ ਗਿਆ ਉਹ ਤੁਸੀਂ ਅਫੋਰਡ ਕਰ ਸਕਦੇ ਆ ਕਿ ਨਹੀਂ, ਉਹ ਤੁਹਾਡੀ ਫਾਈਨੈਂਸ਼ੀਅਲ ਹਾਲਤ ਦੇ ਮੁਤਾਬਕ ਉਹ ਤੁਹਾਡੇ ਲਈ ਸੂਟੇਬਲ ਆ ਕਿ ਨਹੀਂ, ਤੁਹਾਡੇ ਲਈ, ਨਾ ਕਿ ਇੰਸ਼ੋਰੈਂਸ ਏਜੰਟ ਦੇ ਲਈ, ਕਿਉਂਕਿ ਹੁਣ ਆਪਣਾ ਕਮਿਸ਼ਨ ਜ਼ਿਆਦਾ ਬਣਾਉਣਾ, ਠੀਕ ਹੈ ਕਿ ਨਹੀਂ। ਸੋ ਉਹ ਤੁਸੀਂ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ, ਕਿਉਂਕਿ ਸਾਰੀਆਂ ਇਹ ਇੰਸ਼ੋਰਡ ਵੀ ਹੁੰਦੀਆਂ ਸਟੇਟ ਤੋਂ, ਜੇ ਉਹ ਬੈਂਕਰਪਟ ਹੋ ਜਾਣ ਤੇ 2.5 ਲੱਖ ਅਮਾਊਂਟ ਤੱਕ ਉਹ ਇੰਸ਼ੋਰਡ ਵੀ ਹੁੰਦੀਆਂ ਹੈਗੀਆਂ। ਸੋ ਤੁਸੀਂ ਜਿਹੜੇ ਲਾਈਫ ਇੰਸ਼ੋਰੈਂਸ ਜਿੰਨੀਆਂ ਵੀ ਕੰਪਨੀਆਂ ਆ, ਜਿਹੜੀ ਤੁਹਾਡੀ ਪਾਲਿਸੀਆਂ ਦੀ ਉੱਤੇ 800 ਨੰਬਰ ਹੈਗਾ, ਉੱਥੇ ਕਾਲ ਕਰਕੇ ਵੀ ਉਹਨਾਂ ਤੋਂ ਪੁੱਛ ਸਕਦੇ ਹੈਗੇ ਜੀ। ਸੋ ਇਹ ਸਨ ਖਾਲਸਾ ਇੰਸ਼ੋਰੈਂਸ ਏਜੰਸੀ ਤੋਂ ਹਰਜੋਤ ਸਿੰਘ ਖਾਲਸਾ ਜੀ। ਜੇ ਤੁਹਾਨੂੰ ਇਸੀ ਵੀ ਲਾਈਫ ਇੰਸ਼ੋਰੈਂਸ ਬਾਰੇ ਕੋਈ ਸਵਾਲ ਪੁੱਛਣਾ ਆ, ਕਰਵਾਉਣੀ ਆ, ਚੱਲ ਰਹੀ ਦੇ ਬਾਰੇ ਪੁੱਛਣਾ ਆ, ਤਾਂ ਜ਼ਰੂਰ ਕਾਲ ਕਰ ਲਿਓ ਜੀ ਇਹਨਾਂ ਨੂੰ 408 272 2500 ਦੇ ਉੱਤੇ 408 272 2500 ਦੇ ਉੱਤੇ। ਤੇ ਆਪਾਂ ਮਿਲਾਂਗੇ ਫਿਰ ਹਰਜੋਤ ਸਿੰਘ ਜੀ। ਹੁਣ ਅਗਲੀ ਵਾਰ ਇਜਾਜ਼ਤ ਲੈਂਦੇ ਹਾਂ ਜੀ। ਮੇਰੇ ਰਾਜਕੁਲਬੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।